ਪਿਛਲੇ ਕੁਝ ਦਿਨਾਂ ਤੋਂ ਦਰਬਾਰ ਸਾਹਿਬ ਦੇ ਆਲੇ ਦੁਆਲੇ ਨਿੱਕੇ ਨਿੱਕੇ ਜਿਹੜੇ ਸੀਗੇ ਦੋ ਬੰਬ ਧਮਾਕੇ ਜੇ ਕੀਤੇ ਗਏ। ਇੱਥੇ 12:30 ਵਜੇ ਦਾ ਟਾਈਮ ਸੀਗਾ ਜਦੋਂ ਜਿਹੜੀ ਗੁਰੂ ਰਾਮਦਾਸ ਸਰਾਂ ਉਹਦੇ ਪਿਛਲੇ ਪਾਸੇ ਇੱਕ ਉਸੇ ਤਰ੍ਹਾਂ ਦਾ ਹੀ ਥੋੜਾ ਜਿਹਾ ਪਹਿਲਾਂ ਵਾਲਿਆਂ ਨਾਲੋਂ ਜ਼ੋਰਦਾਰ ਧਮਾਕਾ ਹੋਇਆ। ਦਰਬਾਰ ਸਾਹਿਬ ਨਾਲ ਸੰਬੰਧਿਤ ਜਿਹੜੀ ਸਾਰਾਗੜ੍ਹੀ ਵਾਲੀ ਪਾਰਕਿੰਗ ਆ, ਜੇ ਉੱਥੇ ਇਸ ਤਰ੍ਹਾਂ ਦੀ ਖਬਰ ਆਵੇ ਕਿ ਉੱਥੇ ਜੀ ਬੰਬ ਚੱਲ ਗਿਆ, ਜੇ ਹੋ ਗਿਆ ਉਹ ਹੋ ਗਿਆ, ਤਾਂ ਸੁਭਾਵਿਕ ਗੱਲ ਆ ਕਿ ਉਹਦੇ ਨਾਲ ਦੁਨੀਆ ਭਰ ਦੇ ਵਿੱਚ ਜਿਨ੍ਹਾਂ ਨੇ ਗੱਡੀਆਂ ਲੈ ਕੇ ਆਉਣਾ ਵਾ ਇੱਥੇ ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰਿਆਂ ਲਈ, ਉਹਨਾਂ ਦੇ ਮਨ ਵਿੱਚ ਖੌਫ ਪੈਦਾ ਹੋਏਗਾ ਕਿ ਇੱਥੇ ਪਾਰਕਿੰਗ ਦੇ ਵਿੱਚ ਪਤਾ ਨਹੀਂ ਕੀ ਹੋ ਜਾਣਾ। ਪੰਜਾਂ ਦੋਸ਼ੀਆਂ ਦੇ ਬਾਰੇ ਇਹ ਗੱਲ ਆ ਕਿ ਉਹ ਪੰਜੇ ਸਿੱਖ ਨੌਜਵਾਨ ਨੇ ਔਰ ਅੰਮ੍ਰਿਤਧਾਰੀ ਵੀ ਨੇ, ਤੇ ਇਹਨਾਂ ਨੌਜਵਾਨਾਂ ਨੇ ਇਹ ਜਿਹੜੀ ਕਰਤੂਤ ਕੀਤੀ ਆ, ਇਹ ਕੋਈ ਪੰਥਕ ਸੋਚ ਵਾਲਾ ਜਾਂ ਕੋਈ ਵੀ ਸਿੱਖ ਇਸ ਤਰ੍ਹਾਂ ਨਹੀਂ ਕਰ ਸਕਦਾ। ਦਰਬਾਰ ਸਾਹਿਬ ਕੰਪਲੈਕਸ ਦੇ ਨੇੜੇ ਤੇੜੇ ਇਸ ਤਰੀਕੇ ਦੇ ਬੰਬ ਧਮਾਕੇ ਕਰਕੇ ਮਾਹੌਲ ਸਿਰਜਿਆ ਜਾ ਰਿਹਾ ਕਿ ਘੱਲੂਘਾਰਾ ਦਿਹਾੜਾ ਆ ਰਿਹਾ, ਉਦੋਂ ਤੱਕ ਮਾਹੌਲ ਦੇ ਵਿੱਚ ਤਲਖੀ ਆ ਜਾਵੇ ਤਾਂ ਕਿ ਉਦੋਂ ਅੰਮ੍ਰਿਤਧਾਰੀ ਗੁਰਸਿੱਖਾਂ ਨੂੰ ਪੁਲਿਸ ਫੜ ਕੇ ਚੈੱਕ ਕਰੇ, ਕਿਉਂਕਿ ਤੁਹਾਡੇ ਵਰਗੇ ਸੀਗੇ ਜਿਨ੍ਹਾਂ ਨੇ ਉੱਥੇ ਬੰਬ ਚਲਾਏ। ਅਮਰੀਕ ਸਿੰਘ ਦੇ ਪਰਿਵਾਰ ਜਿਹੜਾ ਕਿ ਗੁਰਦਾਸਪੁਰ ਦੇ ਵਿੱਚ ਰਹਿੰਦਾ, ਆਧੀ ਪਿੰਡ ਆ ਸ਼ਾਇਦ ਉਹਨਾਂ ਦਾ, ਉਹਨਾਂ ਨੇ ਵੀ ਕਿਹਾ ਕਿ ਇਹ ਜਿਹੜਾ ਨਸ਼ੇ ਪੱਤੇ ਕਰਦਾ ਹੁਣ ਤੇ ਕਈ ਇਹ ਤੇ ਪਰਚੇ ਦਰਜ ਨੇ ਤੇ ਇਹ ਅਪਰਾਧੀ ਬਿਰਤੀ ਦਾ ਵੀ ਹੈ, ਤੇ ਇਹਨੇ ਪਿਛਲੇ ਦਿਨਾਂ ਦੇ ਵਿੱਚ ਕਈ ਇਹੋ ਜਿਹੇ ਕੰਮ ਕੀਤੇ ਜਿਹੜੇ ਸਾਨੂੰ ਪਰਿਵਾਰ ਨੂੰ ਇਹ ਤੋਂ ਨਾਤਾ ਜਿਹਾ ਤੋੜਨਾ ਪਿਆ। ਪੰਜਾਬ ਪੁਲਿਸ ਜਦੋਂ ਇਹ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਆ ਵੀ ਉਹ ਇਹ ਗੱਲ ਨਹੀਂ ਇਹ ਸਵਾਲ ਵੀ ਪੁੱਛੋ ਦੱਸੋ ਤੁਹਾਨੂੰ ਕਿਹਾ ਕਿਹਨੇ ਸੀ, ਕਿਉਂਕਿ ਉਹ ਆਪ ਦੀਆਂ ਏਜੰਸੀਆਂ ਦੇ ਨਾਂ ਆਪ ਕਿਵੇਂ ਉਜਾਗਰ ਕਰ ਦੇਣਗੇ ਕਿ ਜੀ ਸਾਡਾ ਕੰਮ। ਇਹਨਾਂ ਨੇ ਜਿਹੜਾ ਕਾਰਾ ਕੀਤਾ ਇਹਦੇ ਹੱਕ ਵਿੱਚ ਆਪਦੇ ਆਪ ਨੂੰ ਜਸਟੀਫਾਈ ਕਰਨ ਦੇ ਲਈ ਜੋ ਮਰਜ਼ੀ ਕਹਿੰਦੇ ਫਿਰਨ, ਪਰ ਇਹ ਗੱਲ ਕਦੇ ਵੀ ਸਿੱਖ ਕੌਮ ਬਰਦਾਸ਼ਤ ਨਹੀਂ ਕਰ ਸਕਦੀ, ਚਾਹੇ ਕੋਈ ਵੀ। ਅਸੀਂ ਇਹ ਚੀਜ਼ ਨਹੀਂ ਭੁੱਲ ਸਕਦੇ ਕਿ ਇਹਨਾਂ ਕਰਕੇ ਸਾਡੀ ਕੌਮ ਦਾ ਸਿਰ ਨੀਵਾਂ ਹੋਇਆ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੀ ਖਬਰ ਤਾਂ ਸਾਡੇ ਕੋਲੇ ਹੁਣੇ ਜਿਹੜੀ ਆਈ ਹੈ ਉਹ ਇਹ ਆ ਕਿ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਦੀ ਜਿਹੜੀ ਗ੍ਰਿਫਤਾਰੀ ਹੈ ਉਹਦੇ ਖਿਲਾਫ ਸੁਪਰੀਮ ਕੋਰਟ ਨੇ ਸਖਤ ਜਿਹੜਾ ਹੈਗਾ ਐਕਸ਼ਨ ਲਿਆ ਤੇ ਗੈਰ ਕਾਨੂੰਨੀ ਦੱਸਿਆ ਵਾ, ਤੇ ਜਾਪਦਾ ਇਹ ਹੈਗਾ ਕਿ ਸ਼ਾਇਦ ਇਮਰਾਨ ਖਾਨ ਦੀ ਰਿਹਾਈ ਹੋ ਜੂਗੀ। ਚਰਚਾ ਤਾਂ ਇਹ ਵੀ ਆ ਕਿ ਰਿਹਾਈ ਹੋਗੀ, ਪਰ ਜਿਹੋ ਜਿਹਾ ਉੱਥੇ ਮਾਹੌਲ ਬਣਿਆ ਹੈ ਪਿਛਲੇ 2-3 ਦਿਨ ਤੋਂ, ਉਸ ਹਿਸਾਬ ਨਾਲ ਲੱਗਦਾ ਕਿ ਘਟਨਾਵਾਂ ਵਿੱਚ ਕੋਈ ਹੇਰ ਫੇਰ ਵੀ ਹੋ ਸਕਦਾ, ਕਿਉਂਕਿ ਜਦੋਂ ਇਮਰਾਨ ਖਾਨ ਦੀ ਗ੍ਰਿਫਤਾਰੀ ਕੀਤੀ ਆ ਉਸ ਤੋਂ ਬਾਅਦ ਜਿਹੜਾ ਮਾਹੌਲ ਉੱਥੇ ਵਿਗੜਿਆ, ਜਿਸ ਤਰੀਕੇ ਨਾਲ ਕਈ ਹਿੰਸਕ ਘਟਨਾਵਾਂ ਵਾਪਰੀਆਂ ਨੇ, ਉਹ ਸਾਰੇ ਕਾਸੇ ਦੇ ਤਹਿਤ ਜਿਹੜਾ ਇਮਰਾਨ ਖਾਨ ਵਿਰੋਧੀ ਉੱਥੇ ਦਾ ਲਾਣਾ ਉਹ ਕੋਈ ਕਸਰ ਛੱਡੂਗਾ ਨਹੀਂ, ਤੇ ਭਾਵੇਂ ਸੁਪਰੀਮ ਕੋਰਟ ਦੇ ਵਿੱਚ ਇਮਰਾਨ ਖਾਨ ਦੇ ਹੱਕ ਵਿੱਚ ਫੈਸਲਾ ਜਿਹੜਾ ਹੈਗਾ ਉਹ ਆ ਚੁੱਕਿਆ। ਦੂਸਰਾ ਜਿਹੜਾ ਨੁਕਤਾ ਅੱਜ ਅਸੀਂ ਸਾਂਝਾ ਕਰਨਾ ਉਹ ਇਹ ਆ ਕਿ ਭਾਈ ਪਰਮਜੀਤ ਸਿੰਘ ਪੰਜਵੜ ਦੇ ਸੰਬੰਧ ਵਿੱਚ ਸਵੇਰੇ ਅਕਾਲ ਤਖ਼ਤ ਸਾਹਿਬ ਦੇ ਨਜ਼ਦੀਕ ਗੁਰਦੁਆਰਾ ਜਿਹੜਾ ਥੜਾ ਸਾਹਿਬ ਆ, ਜਿੱਥੇ ਆਪਾਂ ਘੱਲੂਘਾਰਾ ਜੂਨ 84 ਦੇ ਸ਼ਹੀਦਾਂ ਦੀ ਯਾਦਗਾਰ ਬਣਾਈ ਹੈ, ਉੱਥੇ ਸਵੇਰੋਂ ਉਹਨਾਂ ਦੇ ਅੰਤਮ ਅਰਦਾਸ ਹੋਣੀ ਆ, ਭੋਗ ਜਿਹੜਾ ਹੈਗਾ ਉਹ ਪੈਣਾ ਅਖੰਡ ਪਾਠ ਸਾਹਿਬ ਦਾ। ਸੋ ਭਾਈ ਪਰਮਜੀਤ ਸਿੰਘ ਪੰਜਵੜ ਜਿਹੜੇ ਆ ਉਹਨਾਂ ਦੇ ਬਾਰੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਸੰਘਰਸ਼ ਦੇ ਵਿਰੋਧੀ ਲੋਕ ਨੇ ਜਾਂ ਭਾਰਤੀ ਮੀਡੀਆ ਦੇ ਅਸਰ ਹੇਠ ਆਏ ਲੋਕ ਨੇ, ਉਹ ਬਹੁਤ ਪੁੱਠੀਆਂ ਸਿੱਧੀਆਂ ਗੱਲਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਕਰਦੇ। ਸੋਸ਼ਲ ਮੀਡੀਆ ਦਾ ਸਾਨੂੰ, ਸਾਡੀ ਕੌਮ ਨੂੰ ਜਿਸ ਤਰੀਕੇ ਦਾ ਫਾਇਦਾ ਹੋਣਾ ਚਾਹੀਦਾ ਸੀ, ਕਈ ਵਾਰੀ ਲੱਗਦਾ ਵੀ ਨੁਕਸਾਨ ਜ਼ਿਆਦਾ ਹੋ ਗਿਆ। ਜਿਹੜੇ ਸਿੱਖ ਸੰਘਰਸ਼ ਨਾਲ ਸੰਬੰਧਿਤ ਲੋਕ ਸੀਗੇ ਉਹਨਾਂ ਵਿੱਚੋਂ ਬਹੁਤੇ ਜ਼ਿਆਦਾ ਜਿਹੜੇ ਜ਼ਿੰਦਗੀ ਦੇ ਵਿੱਚ ਆਪਦੀ ਜਿਹੜੀ ਇਸ ਵੇਲੇ ਬਚੇ ਹੋਏ ਲੋਕ ਨੇ ਉਹ ਰੋਜੀ ਰੋਟੀ ਦੇ ਚੱਕਰ 'ਚ ਉਲਝੇ ਹੋਏ ਨੇ, ਉਹਨਾਂ ਕੋਲੇ ਉਹੋ ਜਿਹੇ ਸੁੱਖ ਸਾਧਨ ਨਹੀਂ ਹੈਗੇ, ਪਰ ਜਿਨ੍ਹਾਂ ਦਾ ਸੰਘਰਸ਼ ਦੇ ਖਿਲਾਫ ਮੂਡ ਆ ਉਹਨਾਂ ਨੇ ਇਸ ਟਾਈਮ ਸ਼ੁੱਧ ਪੰਜਾਬੀ 'ਚ ਜੇ ਕਹੀਏ ਵੀ ਫੱਟੇ ਚੱਕੇ ਪਏ, ਤੇ ਹਰ ਰੋਜ਼ ਕੋਈ ਨਵਾਂ ਪੁਆੜਾ ਜਿਹੜਾ ਹੈ ਉਹ ਪੈਂਦਾ। ਹੁਣ ਭਾਈ ਪਰਮਜੀਤ ਸਿੰਘ ਪੰਜਵੜ ਦੇ ਖਿਲਾਫ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ, ਉਹਦੀ ਸ਼ਹਾਦਤ ਤੋਂ ਬਾਅਦ ਜਿਸ ਤਰੀਕੇ ਨਾਲ ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ, ਉਹਦੇ ਬਾਰੇ ਸਾਰਿਆਂ ਦੇ ਮਨਾਂ ਦੇ ਵਿੱਚ ਜਿਹੜੇ ਸੰਘਰਸ਼ੀਲ ਧਿਰਾਂ ਨੇ ਜਾਂ ਸ਼ਖਸੀਅਤਾਂ ਨੇ ਉਹਨਾਂ ਦੇ ਮਨਾਂ 'ਚ ਬਹੁਤ ਭਾਰੀ ਰੋਸ ਆ। ਪਰ ਕਰੀਏ ਕੀ ਵੀ, ਅਸਲੀ ਨਕਲੀ ਸੋਸ਼ਲ ਮੀਡੀਆ ਤੇ ਖਾਤੇ ਬਣਾ ਕੇ ਕੁਝ ਵੀ ਲਿਖਿਆ ਬੋਲਿਆ ਜਾ ਸਕਦਾ, ਤੇ ਬਹੁਤ ਮਾੜਾ ਚੰਗਾ ਜਿਹੜਾ ਲਿਖਿਆ ਜਾ ਰਿਹਾ। ਅਸੀਂ ਜਦੋਂ ਭਾਈ ਪਰਮਜੀਤ ਸਿੰਘ ਪੰਜਵੜ ਬਾਰੇ ਗੱਲ ਕਰਦੇ ਹਾਂ
ਉਦੋਂ ਇੱਕ ਖਿਆਲ ਇੱਕਦਮ ਆਉਂਦਾ ਹੈ ਕਿ 1988 ਚ ਬਲੈਕ ਥੰਡਰ ਤੋਂ ਬਾਅਦ ਜਿਸ ਤਰੀਕੇ ਨਾਲ ਸਿੱਖ ਸੰਘਰਸ਼ ਵਿੱਚ ਬਹੁਤ ਨਿਘਾਰ ਆ ਚੁੱਕਿਆ ਸੀ, ਬਹੁਤ ਹੀ ਜਿਹੜੇ ਨੈਗੇਟਿਵ ਰੁਝਾਨ ਨੇ ਉਹ ਖਾੜਕੂ ਲਹਿਰ ਦੇ ਵਿੱਚ ਦਾਖਲ ਹੋ ਚੁੱਕੇ ਸੀਗੇ। ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਬੈਠ ਕੇ ਫਰੋਤੀਆਂ ਮੰਗੀਆਂ ਜਾ ਰਹੀਆਂ ਸੀ, ਧਮਕੀ ਪੱਤਰ, ਲੋਕਾਂ ਨੂੰ ਕੁੱਟਮਾਰ ਤੇ ਹੋਰ ਬਹੁਤ ਕੁਝ ਜਿਹੜਾ ਸੀਗਾ। ਖਾਸ ਤੌਰ ਦੇ ਉੱਤੇ ਜਿਹੜਾ ਮਲਬਾ ਉੱਥੇ ਪਿਆ ਸੀ ਅੰਦਰ, ਉਹਦੇ ਹੇਠਾਂ ਕਈ ਲਾਸ਼ਾਂ ਦਾ ਮਿਲਣਾ, ਇਸ ਤਰੀਕੇ ਦਾ ਜਿਹੜਾ ਮਾਹੌਲ ਸੀ ਦਰਬਾਰ ਸਾਹਿਬ ਦਾ, ਜਿਹੜਾ ਕਿ ਬਾਅਦ ਵਿੱਚ ਸਾਰੀ ਗੱਲ ਸਪਸ਼ਟ ਹੋ ਗਈ ਕਿ ਇਹ ਭਾਰਤੀ ਹਕੂਮਤੀ ਤੰਤਰ ਦਾ ਇੱਕ ਸਾਜ਼ਿਸ਼ ਆ, ਇਹ ਉਹਨਾਂ ਦੀ ਲਾਇਆ ਹੈ ਟਰੈਪ ਆ। ਔਰ ਇਸ ਸਾਰੇ ਮਾਹੌਲ ਦੇ ਕਰਕੇ ਪੂਰੀ ਦੀ ਪੂਰੀ ਜਿਹੜੀ ਖਾੜਕੂ ਲਹਿਰ ਸੀ ਉਹ ਬਦਨਾਮ ਹੋ ਰਹੀ ਸੀ। ਇਸ ਮਾਹੌਲ ਦੇ ਵਿੱਚ ਹੀ ਭਾਈ ਜਸਵੀਰ ਸਿੰਘ ਰੋਡੇ ਨੂੰ ਰਿਹਾ ਕਰਤਾ ਤੇ ਉਹਨਾਂ ਨੇ ਆ ਕੇ ਜਿਹੜਾ ਖਾੜਕੂ ਲਹਿਰ ਅਤੇ ਹਕੂਮਤ ਦੇ ਵਿਚਾਲੇ ਪੁਲ ਬਣਨ ਦੀ ਕੋਸ਼ਿਸ਼ ਕੀਤੀ, ਜਿਹਦੇ ਵਿੱਚ ਸੰਘਰਸ਼ੀਲ ਧਿਰਾਂ ਨੂੰ ਉਹਨਾਂ ਤੇ ਬਹੁਤ ਭਾਰੀ ਇਤਰਾਜ਼ ਹੋਇਆ ਕਿ ਅਸੀਂ ਤਾਂ ਤੁਹਾਡੇ ਚੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵਾਲੀ ਗੱਲ ਲੱਭਦੇ ਸੀਗੇ, ਅਸੀਂ ਤਾਂ ਤੁਹਾਨੂੰ ਜੇਲ੍ਹ 'ਚ ਬੈਠਿਆਂ ਨੂੰ ਜਥੇਦਾਰ ਥਾਪਿਆ ਸੀ, ਪਰ ਤੁਸੀਂ ਤਾਂ ਹੋਰ ਹੀ ਪਾਸੇ ਤੁਰੇ ਫਿਰਦੇ ਹੋ। ਸੋ ਉਹਨਾਂ ਨੇ ਖਾਲਿਸਤਾਨ ਦੇ ਏਜੰਡੇ ਦੇ ਜਾਂ ਖਾੜਕੂ ਲਹਿਰ ਦੇ ਬਾਰੇ ਜਿਸ ਤਰੀਕੇ ਦੀ ਵਰਕਿੰਗ ਭਾਈ ਜਸਵੀਰ ਸਿੰਘ ਰੋਡੇ ਨੇ ਕੀਤੀ, ਉਹਦੇ ਤੋਂ ਖਾੜਕੂ ਧਿਰਾਂ ਦੇ ਵਿੱਚ ਬਹੁਤ ਭਾਰੀ ਨਾਰਾਜ਼ਗੀ ਸੀ। ਸੋ ਇਸ ਨਾਰਾਜ਼ਗੀ ਦੇ ਕਰਕੇ ਵੀ ਬਹੁਤ ਖੁੱਲ ਮਿਲੀ ਉਹਨਾਂ ਕੈਟਾਂ ਟੌਟਾਂ ਤੇ ਮਾੜੇ ਅਨਸਰਾਂ ਨੂੰ, ਜਿਨ੍ਹਾਂ ਨੇ ਸੰਘਰਸ਼ ਦਾ ਉਹਨਾਂ ਦਿਨਾਂ ਦੇ ਵਿੱਚ ਅਕਸ ਖਰਾਬ ਕਰਨਾ ਸੀ। ਸੋ ਉਹਨਾਂ ਦਿਨਾਂ ਦੇ ਵਿੱਚ ਸੰਤੋਖੇ ਕਾਲੇ ਵਰਗੇ ਜਾਂ ਹੋਰ ਬਹੁਤ ਸਾਰੇ ਕੈਟ ਟੌਟ ਜਿਹੜੇ ਪੂਰੇ ਆਪਣੇ ਜਾਹੋ ਜਲਾਲ ਸੀਗਾ, ਪੰਜਾਬ ਦੀ ਜਿਹੜੀ ਪੁਲਿਸ ਸੀ ਉਹ ਉਹਨਾਂ ਦਾ ਸਿਰ ਤੇ ਹੱਥ ਸੀ। ਤੋਂ ਸਾਰੇ ਪੰਜਾਬ ਦੇ ਵਿੱਚ ਹੀ ਖਾੜਕੂ ਲਹਿਰ ਦੇ ਖਿਲਾਫ ਮਾਹੌਲ ਬਣਦਾ ਦਿਖ ਰਿਹਾ ਸੀਗਾ। ਤੇ ਆਹੀ ਦਿਨ ਸੀਗੇ, ਮਈ ਦਾ ਮਹੀਨਾ ਸੀ, ਜਦੋਂ ਭਾਈ ਜਸਵੀਰ ਸਿੰਘ ਰੋਡੇ ਅਕਾਲ ਤਖਤ ਦੇ ਜਥੇਦਾਰ ਸੀਗੇ ਤੇ ਉਦੋਂ ਆਪਰੇਸ਼ਨ ਬਲੈਕ ਥੰਡਰ ਹੋਇਆ। ਆਪਰੇਸ਼ਨ ਬਲੈਕ ਥੰਡਰ ਨੇ ਖਾੜਕੂ ਲਹਿਰ ਨੂੰ ਜਾਂ 1984 ਦੇ ਘੱਲੂ ਘਾਰੇ ਨੂੰ ਬਹੁਤ ਜਿਹੜਾ ਉਦੋਂ ਸਿੱਖਾਂ ਦੇ ਵਿੱਚ ਸਿੱਖ ਜਗਤ ਵਿੱਚ ਸਤਿਕਾਰ ਵਧਿਆ ਸੀ, ਉਹ ਸਾਰਾ ਖਤਮ ਕਰਨ ਵਾਲਾ ਮਾਹੌਲ ਬਣਾ ਧਰਿਆ। ਕਿਉਂਕਿ ਜਦੋਂ ਜੂਨ 84 ਨੂੰ ਹੋਇਆ, ਉਦੋਂ ਸਾਰੇ ਪੰਜਾਬ ਦੇ ਵਿੱਚ ਕਰਫਿਊ ਲਾ ਕੇ ਲੋਕਾਂ ਨੂੰ ਘਰਾਂ 'ਚ ਬੰਦ ਕਰਕੇ ਆਪਰੇਸ਼ਨ ਕਰਨਾ ਪਿਆ। ਪਰ ਜਿਹੜਾ ਮਈ 1988 ਚ ਬਲੈਕ ਥੰਡਰ ਕੀਤਾ, ਉਦੋਂ ਤਾਂ ਸਰਕਾਰ ਨੂੰ ਇੰਨੀ ਜ਼ਿਆਦਾ ਲੋਕਾਂ ਤੇ ਯਕੀਨ ਸੀ ਵੀ ਇਹਨਾਂ ਦੇ ਹੱਕ ਵਿੱਚ ਕੋਈ ਨਹੀਂ ਆਊਗਾ, ਜਿਹੜੇ ਦਰਬਾਰ ਸਾਹਿਬ ਬੈਠੇ ਆ। ਕੱਲੇ ਅੰਮ੍ਰਿਤਸਰ ਦੇ ਵਿੱਚ ਕਰਫਿਊ ਸੀ ਤੇ ਅੰਮ੍ਰਿਤਸਰ ਦੇ ਸ਼ਹਿਰ ਦੇ ਵਿੱਚ ਵੀ ਇਕੱਲਾ ਜਿਹੜਾ ਦਰਬਾਰ ਸਾਹਿਬ ਦਾ ਨੇੜਲਾ ਇਲਾਕਾ, ਉੱਥੇ ਜ਼ਿਆਦਾ ਸਖਤੀ ਸੀ, ਬਾਕੀ ਤਾਂ ਲੋਕ ਆਪੋ ਆਪਦੇ ਕੰਮਕਾਰ ਕਰ ਰਹੇ ਸੀ। ਸੋ ਇਹ ਜਿਹੜਾ ਮਾਹੌਲ ਬਣਿਆ, ਇਹਦੇ ਵਿੱਚ ਗ੍ਰਿਫਤਾਰੀਆਂ ਹੋਈਆਂ, ਬਹੁਤ ਸਾਰੇ ਬੰਦੇ ਜਿਹੜੇ ਸੀਗੇ ਉਹਨਾਂ ਨੂੰ ਅੰਦਰੋਂ ਜਦੋਂ ਗ੍ਰਿਫਤਾਰ ਕੀਤਾ ਗਿਆ, ਉਹਨਾਂ 'ਚ ਜਿਹੜੇ ਸੱਚੀ ਸੁੱਚੀ ਲੜਾਈ ਲੜਨ ਵਾਲੇ ਸੀਗੇ ਉਹ ਵੀ ਕਈ ਬੰਦੇ ਕਾਬੂ ਆ ਗਏ, ਜਿਨ੍ਹਾਂ ਵਿੱਚੋਂ ਜਿਹੜਾ ਸੀਗਾ ਭਾਈ ਸਰਜੀਤ ਸਿੰਘ ਪੈਂਟਾ ਨੇ ਤਾਂ ਉੱਥੇ ਸਾਇਨਾਈਡ ਖਾ ਕੇ ਖੁਦਕੁਸ਼ੀ ਕਰ ਲਈ। ਸੋ ਇਹ ਜਿਹੜਾ ਸਾਰਾ ਕੁਝ ਉਦੋਂ ਵਾਪਰਿਆ, ਬਲੈਕ ਥੰਡਰ ਨੇ ਜਿਹੜਾ ਮਾਹੌਲ ਸਿਰਜਿਆ, ਉਹਦੇ ਵਾਸਤੇ ਜਿਸ ਤਰੀਕੇ ਦੇ ਨਵੇਂ ਚਿਹਰਿਆਂ ਦੀ, ਨਵੇਂ ਆਗੂਆਂ ਦੀ ਲੋੜ ਸੀ, ਉਹਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਜਿਹੜਾ ਉੱਭਰਨਾ ਉਹ ਬਹੁਤ ਹੀ ਮਾਇਨੇ ਰੱਖਦੀ ਗੱਲ। ਭਾਵੇਂ ਕਿ ਉਹਨਾਂ ਦਿਨਾਂ 'ਚ ਜਨਰਲ ਲਾਭ ਸਿੰਘ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਸੀ ਤੇ ਭਾਈ ਪਰਮਜੀਤ ਸਿੰਘ ਪੰਜਵੜ ਉਸ ਸਮੇਂ ਮੁੱਖ ਦ੍ਰਿਸ਼ ਦੇ ਉੱਤੇ, ਮੁੱਖ ਪਲੇਟਫਾਰਮ ਤੋਂ ਬਹੁਤ ਹਜੇ ਦੂਰ ਸੀਗੇ, ਪਰ ਜਿਹੜੇ ਆਪਰੇਸ਼ਨ ਹੋ ਰਹੇ ਸੀ, ਜੁਝਾਰੂਆਂ ਵੱਲੋਂ ਐਕਸ਼ਨ ਹੋ ਰਹੇ ਸੀ, ਉਹਨਾਂ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਅਹਿਮ ਜਿਹੜਾ ਰੋਲ ਸੀ ਉਹ ਸੀਗਾ। ਪਰ 12 ਜੁਲਾਈ 1988 ਨੂੰ ਜਨਰਲ ਲਾਭ ਸਿੰਘ ਜਿਹੜੇ ਆ ਉਹ ਚੜ੍ਹਾਈ ਕਰ ਗਏ, ਸ਼ਹੀਦ ਹੋ ਗਏ। ਉਹਨਾਂ ਤੋਂ ਬਾਅਦ ਵਿੱਚ ਜਿਹੜਾ ਭਾਈ ਕੰਵਰਜੀਤ ਸਿੰਘ ਖਾੜਕੂ ਲਹਿਰ ਦੀ, ਖਾਲਿਸਤਾਨੀ ਲਹਿਰ ਦੀ ਇੱਕ ਵੱਡੀ ਹਸਤੀ ਦੇ ਰੂਪ ਦੇ ਵਿੱਚ ਉੱਭਰਦੇ ਆ ਤੇ 1999 ਦੇ ਨਵੰਬਰ ਦਸੰਬਰ ਦੇ ਵਿੱਚ ਆ ਕੇ ਜਦੋਂ ਉਹਨਾਂ ਦੀ ਸ਼ਹਾਦਤ ਹੋ ਜਾਂਦੀ ਆ, ਫਿਰ ਭਾਈ ਪੰਜਵੜ ਨੂੰ ਬਣਾਇਆ ਜਾਂਦਾ ਮੁਖੀ। ਭਾਈ ਪੰਜਵੜ ਜਦੋਂ ਮੁਖੀ ਬਣਦੇ ਆ, ਉਦੋਂ ਤੱਕਰ ਉਸ ਮਾਹੌਲ ਨੂੰ ਮੋੜਾ ਤਾਂ ਪੈ ਗਿਆ ਸੀ ਜਿਹੜਾ 1988 ਦੇ ਬਲੈਕ ਥੰਡਰ ਮੌਕੇ ਪੈਦਾ ਹੋਇਆ ਸਿੱਖ ਸੰਘਰਸ਼ ਵਿਰੋਧੀ ਮਾਹੌਲ। ਪਰ ਇਹ ਅਜੇ ਉਨੀ ਵੱਡੀ ਗੱਲ ਨਹੀਂ ਸੀ ਬਣੀ ਜਿੱਡੀ ਵੱਡੀ ਭਾਈ ਪੰਜਵੜ ਦੇ ਆਉਣ ਤੋਂ ਬਾਅਦ ਬਣੀ। ਭਾਈ ਪੰਜਵੜ ਜਿਹੜੇ ਆ ਉਹ ਖਾਲਿਸਤਾਨ ਦੇ ਨਿਸ਼ਾਨੇ ਪ੍ਰਤੀ ਬਹੁਤ ਜ਼ਿਆਦਾ ਸਪਸ਼ਟ ਅਤੇ ਦ੍ਰਿੜ ਸੀ। ਨੰਬਰ 2, ਉਹ ਖਾਲਿਸਤਾਨ ਵਿਰੋਧੀ ਜਿਹੜੇ ਐਲੀਮੈਂਟ ਸੀ ਜਾਂ ਜਿਹੜੇ ਵਰਤਾਰੇ ਜਾਂ ਜੋ ਖਾਲਿਸਤਾਨ ਦੇ ਸੰਘਰਸ਼ ਨੂੰ ਕਮਜ਼ੋਰ ਕਰ ਸਕਦਾ ਹੈ, ਉਹ ਸਾਰੇ ਕਾਸੇ ਉਹ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਸੀ। ਉਹਨਾਂ ਨੂੰ ਹਰ ਉਹ ਬੰਦਾ, ਹਰ ਉਹ ਵਰਤਾਰਾ ਜਿਹੜਾ ਸੀ ਚੁੱਭਦਾ ਸੀ ਤੇ ਉਹਦੇ ਬਾਰੇ ਸਪਸ਼ਟ ਐਕਸ਼ਨ ਲੈਣ ਦੀ ਉਹਨਾਂ ਦੀ ਜੁਰਤ ਵੀ ਸੀ, ਉਹਨਾਂ 'ਚ ਬਿਰਤੀ ਵੀ ਸੀ।
ਸੋ ਉਸ ਬਿਰਤੀ ਦਾ ਸਿੱਖ ਸੰਘਰਸ਼ ਨੂੰ ਕਾਫੀ ਹੱਦ ਤੱਕ ਜਿਹੜਾ ਸੀਗਾ ਉਹ ਲਾਭ ਹੋਇਆ, ਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਉਸ ਦੌਰ ਵਿੱਚ ਜੁਝਾਰੂ ਲਹਿਰ ਦੇ ਜਿਹੜੇ ਸਾਂਝੇ ਫੈਸਲੇ ਸੀ ਉਹਨਾਂ ਨੂੰ ਲਾਗੂ ਕਰਾਉਣ ਦੇ ਲਈ ਮੋਹਰੀ ਹੋ ਕੇ ਆਪਦੀ ਭੂਮਿਕਾ ਅਦਾ ਕੀਤੀ। ਉਹਦੇ ਨਾਲ ਇਹ ਹੋਇਆ ਕਿ ਜਨਰਲ ਲਾਭ ਸਿੰਘ ਤੋਂ ਬਾਅਦ ਵਿੱਚ ਜਿਵੇਂ ਭਾਈ ਕਮਰਜੀਤ ਸਿੰਘ ਸੁਲਤਾਨਵਿੰਡ ਨੇ ਖਾਲਿਸਤਾਨ ਕਮਾਂਡੋ ਫੋਰਸ ਦਾ ਜਾਂ ਸਿੱਖ ਸੰਘਰਸ਼ ਦਾ ਹੀ ਪੂਰੇ ਦਾ ਮਾਣ ਵਧਾਇਆ ਸੀ, ਉਵੇਂ ਭਾਈ ਪਰਮਜੀਤ ਸਿੰਘ ਪੰਜਵੜ ਬਹੁਤ ਵੱਡੀ ਸ਼ਖਸੀਅਤ ਦੇ ਰੂਪ ਦੇ ਵਿੱਚ ਉਭਰਿਆ ਹੈ। ਸੋ ਇੱਕ ਇਸ ਨੁਕਤੇ ਨੂੰ ਧਿਆਨ ਚ ਰੱਖ ਕੇ ਉਹਨਾਂ ਦੀ ਜਿਹੜੀ ਸੰਘਰਸ਼ ਪ੍ਰਤੀ ਦੇਣ ਆ ਜਾਂ ਘਾਲਣਾ ਹੈ ਉਹਨੂੰ ਮਾਪਣਾ ਚਾਹੀਦਾ ਕਿ ਕਿੱਥੇ ਤਾਂ 1988 ਦਾ ਉਹ ਦੌਰ ਜਦੋਂ ਹਰ ਇੱਕ ਬੰਦੇ ਦੇ ਮਨ ਵਿੱਚ ਨਿਰਾਸ਼ਾ ਆ ਰਹੀ ਸੀ ਕਿ ਖਾੜਕੂ ਲਹਿਰ ਜਿਹੜੀ ਆ ਖਾਲਿਸਤਾਨ ਦੇ ਏਜੰਡੇ ਦੀ ਬਜਾਏ ਲੋਕਾਂ ਦਾ ਲਹੂ ਪੀਣ ਵਾਲੀ ਬਣਦੀ ਜਾ ਰਹੀ, ਕਿੱਥੇ ਭਾਈ ਪਰਮਜੀਤ ਸਿੰਘ ਪੰਜਵੜ ਤੇ ਹੋਰ ਜੁਝਾਰੂ ਜਥੇਬੰਦੀਆਂ ਨੇ ਰਲ ਮਿਲ ਕੇ ਇਹਦੇ ਬਿਲਕੁਲ ਉਲਟ ਮਾਹੌਲ ਸਿਰਜ ਦਿੱਤਾ। ਸੁਭਾਵਿਕ ਆ ਕਿ ਜਿਹੜੇ ਲੋਕ ਪਹਿਲਾਂ ਇਸ ਫੀਲਡ ਵਿੱਚ ਜੰਮੇ ਹੋਏ ਸੀ ਉਹਨਾਂ ਦੇ ਹਿੱਤਾਂ ਨੂੰ ਸੱਟ ਵੱਜੀ, ਖਾਸ ਤੌਰ ਦੇ ਉੱਤੇ ਜਿਹੜੀ ਪਹਿਲੀ ਪੰਥਕ ਕਮੇਟੀ 1986 ਨੂੰ ਸਰਬੱਤ ਖਾਲਸਾ ਚ ਬਣੀ ਸੀ, ਜਿਹੜੇ ਲੋਕ ਉਹਦੇ ਉੱਤੇ ਡਟੇ ਹੋਏ ਸੀਗੇ, ਬੇਸ਼ੱਕ ਉਹਨਾਂ ਵਿੱਚੋਂ ਬਹੁਤ ਇਹੋ ਜਿਹੇ ਭਰਾ ਨੇ ਜਿਨ੍ਹਾਂ ਨੇ ਲਹਿਰ ਪ੍ਰਤੀ ਆਪਦੀ ਡੈਡੀਕੇਸ਼ਨ ਆਪਦੀ ਕਮਿਟਮੈਂਟ ਜਿਹੜੀ ਆ ਉਹ ਪੂਰੇ ਦ੍ਰਿੜਤਾ ਦੇ ਨਾਲ ਦਿਖਾਈ ਆ ਔਰ ਇਤਿਹਾਸ ਦਾ ਉਹ ਹਿੱਸਾ ਨੇ। ਪਰ 1988 ਵੇਲੇ ਜਿਹੜਾ ਮਾਹੌਲ ਬਣਿਆ ਉਹਦੇ ਲਈ ਵੀ ਇਹੀ ਪੰਥਕ ਕਮੇਟੀ ਪਹਿਲੀ ਜਿਹੜੀ ਹੈਗੀ ਆ ਉਹ ਜਵਾਬਦੇਹ ਆ ਕਿ ਉਹਨਾਂ ਨੇ 1988 ਦੇ ਬਲੈਕ ਥੰਡਰ ਮੌਕੇ ਜੋ ਮਾਹੌਲ ਬਣਿਆ ਉਹ ਕਿਉਂ ਬਣ ਦਿੱਤਾ। ਸੋ ਉਸ ਮੌਕੇ ਜਿਹੜਾ ਪਹਿਲੀ ਪੰਥਕ ਕਮੇਟੀ ਆ ਉਹਦੇ ਅਤੇ ਬਾਅਦ ਵਿੱਚ ਜਿਹੜੀ ਦੂਜੀ ਪੰਥਕ ਕਮੇਟੀ ਬਣੀ ਜਿਹਦੇ ਵਿੱਚ 4 ਜੁਝਾਰੂ ਜਥੇਬੰਦੀਆਂ ਖਾਲਿਸਤਾਨ ਕਮਾਂਡੋ ਫੋਰਸ ਜਿਹੜੀ ਕਮਰਜੀਤ ਸੁਲਤਾਨਵਿੰਡ ਜਾਂ ਲਾਭ ਸਿੰਘ ਵਾਲੀ ਜਾਂ ਭਾਈ ਪਰਮਜੀਤ ਸਿੰਘ ਪੰਜਵੜ ਵਾਲੀ, ਕਿਉਂਕਿ ਇੱਕ ਭਾਈ ਵਸਣ ਸਿੰਘ ਜਫਰਵਾਲ ਉਹਨਾਂ ਵਾਲੀ ਜਾਂ ਗੁਰਜੰਟ ਸਿੰਘ ਰਾਜਸਥਾਨੀ ਉਹਨਾਂ ਵਾਲੀ ਵੀ ਪੰਥਕ ਕਮੇਟੀ ਸੀ ਜਿਹਦੇ ਚ ਸੁਖਵਿੰਦਰ ਸਿੰਘ ਪੱਪੂ ਗੋਰੇ ਹੋਣੀ ਸੀਗੀ। ਤੋ ਜਿਹੜੀ ਭਾਈ ਪਰਮਜੀਤ ਸਿੰਘ ਪੰਜਵੜਾ ਵਾਲੀ ਖਾਲਿਸਤਾਨ ਕਮਾਂਡੋ ਫੋਰਸ, ਭਾਈ ਦਲਜੀਤ ਸਿੰਘ ਬਿੱਟੂ ਵਾਲੀ ਫੈਡਰੇਸ਼ਨ, ਖਾਲਿਸਤਾਨ ਲਿਬਰੇਸ਼ਨ ਫੋਰਸ ਜਿਹਦੇ ਮੁਖੀ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਸੀਗੇ, ਤੇ BTF ਸੰਘਾ ਭਿੰਡਰਾਂਵਾਲਾ ਟਾਈਗਰਸ ਫੋਰਸ ਜਿਹੜੀ ਭਾਈ ਸੁਖਵਿੰਦਰ ਸਿੰਘ ਸੰਘਾ। ਤੋਂ ਇਹ ਜਿਹੜੀਆਂ ਜਥੇਬੰਦੀਆਂ ਸੀ ਇਹਨਾਂ ਦੇ ਨਾਲ ਭਾਈ ਵਧਾਵਾ ਸਿੰਘ ਬੱਬਰ ਹੋਣੀ, ਭਾਈ ਸੁਖਦੇਵ ਸਿੰਘ ਬੱਬਰ ਹੋਣੀ ਜਾਣੀ ਕਿ ਬੱਬਰ ਖਾਲਸਾ। ਸੋ ਇਹ ਜਿਹੜੀਆਂ ਜਥੇਬੰਦੀਆਂ ਜਿਨ੍ਹਾਂ ਨੂੰ 4 ਜੁਝਾਰੂ ਜਥੇਬੰਦੀਆਂ ਸੀ ਇਹਨਾਂ ਨੇ ਇੱਕ ਪੰਥਕ ਕਮੇਟੀ ਬਣਾਈ ਜਿਹਦੇ ਵਿੱਚ ਡਾਕਟਰ ਸੋਹਣ ਸਿੰਘ ਦਾ ਨਾਂ ਜਿਹੜਾ ਸੀਗਾ ਉਹ ਮੋਹਰੀ ਆਗੂ ਦੇ ਰੂਪ ਦੇ ਵਿੱਚ ਉੱਭਰਿਆ। ਤੋ ਆਮ ਜਿਹੜੀ ਖਬਰ ਚੱਲਦੀ ਹੁੰਦੀ ਸੀ ਉਹ ਇਹੀ ਨਿਕਲਦੀ ਸੀ ਕਿ ਡਾਕਟਰ ਸੋਹਣ ਸਿੰਘ ਦੀ ਅਗਵਾਈ ਹੇਠ ਚੱਲ ਰਹੀਆਂ, ਪਰ ਡਾਕਟਰ ਸੋਹਣ ਸਿੰਘ ਦੇ ਨਾਂ ਤੇ ਬਿਆਨਬਾਜ਼ੀ ਹੁੰਦੀ ਰਹੀ ਆ। ਇਹ ਨਹੀਂ ਕਿ ਹਰ ਫੈਸਲਾ ਡਾਕਟਰ ਸੋਹਣ ਸਿੰਘ ਦੀ ਮੌਜ ਨਾਲ ਹੋਇਆ ਜਾਂ ਉਹਨਾਂ ਦੀ ਸਹਿਮਤੀ ਨਾਲ ਹੋਇਆ। ਬਹੁਤ ਸਾਰੇ ਫੈਸਲੇ ਇਹੋ ਜਿਹੇ ਨੇ ਜਿਹੜੇ ਉਹਨਾਂ ਦੇ ਨਾਂ ਦੇ ਉੱਤੇ ਰੂਟੀਨ 'ਚ ਜਿਵੇਂ ਅੱਗੇ ਚੱਲਦੇ ਸੀ ਵੀ ਹਰ ਫੈਸਲਾ ਜਦੋਂ ਡਿਸਾਈਡ ਹੋ ਗਿਆ ਕਿ ਆਪਾਂ ਡਾਕਟਰ ਸੋਹਣ ਸਿੰਘ ਦੇ ਨਾਂ ਤੇ ਸਾਰੀ ਬਿਆਨਬਾਜ਼ੀ ਕਰਨੀ ਹੈ, ਤੋ ਬਾਕੀ ਜਥੇਬੰਦੀਆਂ ਦੇ ਨਾਂ ਜਾਂ ਆਗੂਆਂ ਦੇ ਨਾਂ ਤਾਂ ਆਉਂਦੇ ਸੀ ਪਰ ਡਾਕਟਰ ਸੋਹਣ ਸਿੰਘ ਦਾ ਨਾਂ ਉੱਭਰਵੇਂ ਰੂਪ 'ਚ ਹੁੰਦਾ ਸੀ। ਤੋ ਉਹਨਾਂ ਫੈਸਲਿਆਂ ਨੂੰ ਲਾਗੂ ਕਰਾਉਣ ਦੇ ਵਿੱਚ ਸਭ ਤੋਂ ਜਿਹੜੀ ਅਹਿਮ ਜ਼ਿੰਮੇਵਾਰੀ ਨਿਭਾਉਣ ਵਾਲੀ ਧਿਰ ਦੇ ਰੂਪ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਨਾਂ ਆਉਂਦਾ। ਇਹ ਨਹੀਂ ਕਿ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜਾਂ BTF ਸੰਘਾ ਜਾਂ ਫੈਡਰੇਸ਼ਨ ਜਾਂ ਲਿਬਰੇਸ਼ਨ ਜਾਂ ਹੋਰ ਜਿਹੜੇ ਨੇ ਉਹ ਘੱਟ ਕਰਦੇ ਸੀ, ਪਰ ਭਾਈ ਪਰਮਜੀਤ ਸਿੰਘ ਪੰਜਵੜ ਦਾ ਇਸ ਇੱਕ ਸੁਭਾਅ ਹੁੰਦਾ ਬੰਦੇ ਦਾ ਬਹੁਤ ਜ਼ਿਆਦਾ ਅਗਰੈਸਿਵ ਹੋ ਕੇ, ਬਹੁਤ ਜ਼ਿਆਦਾ ਤਿੱਖਾ ਹੋ ਕੇ ਚੱਲਣਾ। ਤੇ ਜਿਹੜਾ ਡਿਸੀਜਨ ਹੋ ਗਿਆ ਜਦੋਂ ਲਹਿਰ ਦੇ ਆਗੂਆਂ ਨੇ, ਲਹਿਰ ਦੀ ਧਿਰ ਨੇ ਡਿਸੀਜਨ ਲੈ ਲਿਆ ਜਿਹੜੀ ਮੇਨ ਸਾਡੀ ਬਾਡੀ ਸੀ, ਤਾਂ ਫਿਰ ਉਹਨਾਂ ਨੇ ਉਹਨਾਂ ਫੈਸਲਿਆਂ ਨੂੰ ਲਾਗੂ ਕੀਤਾ। ਸੋ ਉਹਨਾਂ ਫੈਸਲਿਆਂ ਕਰਕੇ ਜਿਹੜੀ ਪਹਿਲੀ ਪੰਥਕ ਕਮੇਟੀ ਸੀ ਉਹਦੇ ਵਿੱਚ ਭਾਵੇਂ ਬਾਬਾ ਗੁਰਜਨ ਸਿੰਘ ਮਾਨੋ ਚਾਹਲ ਵਾਲੀ ਧਿਰ ਨੇ ਬਹੁਤ ਅਦਬ ਸਤਿਕਾਰ ਖੱਟਿਆ, ਪਰ ਜਿਹੜਾ ਦੂਜੀ ਪੰਥਕ ਕਮੇਟੀ ਸੀ ਉਹਨੇ ਬੜੀ ਜਲਦੀ ਬੜੀ ਤੇਜ਼ੀ ਨਾਲ ਰਾਈਜ਼ ਕੀਤਾ ਤੇ ਬੜੀ ਜਲਦੀ ਲੋਕਾਂ ਦੇ ਮਨਾਂ ਦੇ ਵਿੱਚ ਸਥਾਨ ਬਣਾਇਆ। ਹੁਣ ਇਹ ਗੱਲ ਅੱਜ ਅਸੀਂ ਤਾਂ ਕਰ ਰਹੇ ਹਾਂ ਕਿ ਬਹੁਤ ਸਾਰੀਆਂ ਲਿਖਤਾਂ ਜਾਂ ਬਹੁਤ ਸਾਰੀਆਂ ਇਹੋ ਜਿਹੀਆਂ ਬਿਆਨਬਾਜ਼ੀਆਂ ਆ ਰਹੀਆਂ ਨੇ ਜਿਵੇਂ ਜਿਹੜੀ ਦੂਜੀ ਪੰਥਕ ਕਮੇਟੀ ਆ ਵੀ ਇਹ ਤਾਂ ਬੜੀ ਗਲਤ ਚੀਜ਼ ਸੀ ਕਿਉਂਕਿ ਪਹਿਲੀ ਜਿਹੜੀ ਸੀ ਉਹੀ ਸਹੀ ਸੀ ਜਿਹੜੀ ਅਕਾਲ ਤਖਤ ਤੇ ਬਣੀ, ਜਿਹੜੀ ਸਰਬੱਤ ਖਾਲਸਾ ਚੋਂ ਨਿਕਲੀ। ਜਦੋਂ ਪਹਿਲੀ ਪੰਥਕ ਕਮੇਟੀ ਜਿਹੜੀ ਸੀ ਉਹਦੇ ਤੋਂ ਗੱਲ ਨਹੀਂ ਸੰਭਾਲੀ ਗਈ ਤੇ ਉਹ 1988 ਵਾਲੇ ਸਾਰੇ ਦੌਰ ਦੇ ਕਰਕੇ ਜਵਾਬਦੇਹੀ ਤੋਂ ਵੀ ਉਹਨਾਂ ਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਆਈ, ਤਾਂ ਉਹਨਾਂ ਦਾ ਆਦਰ ਸਤਿਕਾਰ ਪੂਰਾ ਹੁੰਦਾ ਰਿਹਾ। ਪਰ ਦੂਜੀ ਪੰਥਕ ਕਮੇਟੀ ਬਣਾਉਣ ਦੀ ਲੋੜ ਮਹਿਸੂਸ ਹੋਈ ਔਰ ਦੂਜੀ ਪੰਥਕ ਕਮੇਟੀ ਨੇ ਵੀ ਸਿੱਖ ਸੰਘਰਸ਼ ਨੂੰ ਬਹੁਤ ਵਧੀਆ ਤਰੀਕੇ ਨਾਲ ਆਪਣਾ ਜਿਹੜਾ ਯੋਗਦਾਨ ਆ ਉਹ ਦਿੱਤਾ। ਅਸੀਂ ਪਹਿਲੀ ਪੰਥਕ ਕਮੇਟੀ ਅਤੇ ਦੂਜੀ ਪੰਥਕ ਕਮੇਟੀ ਸਿਰਫ ਨਾਂ ਲੈਣ ਨੂੰ ਕਹਿ ਰਹੇ ਹਾਂ ਕਿਉਂਕਿ ਇਤਿਹਾਸ ਵਿੱਚ ਜਿਵੇਂ ਰਿਕਾਰਡ ਸੈੱਟ ਕਰਕੇ ਰੱਖਣਾ ਹੁੰਦਾ। ਸਾਡੀ ਨਜ਼ਰ ਵਿੱਚ ਸਾਰੇ ਹੀ ਉਹ ਲੋਕ ਜਿਹੜੇ ਖਾਲਿਸਤਾਨ ਦੇ ਲਈ ਸਰਗਰਮ ਰਹੇ,
ਜਿਨ੍ਹਾਂ ਨੇ ਸੇਵਾ ਕੀਤੀ ਉਹ ਸਾਰੇ ਹੀ ਸਤਿਕਾਰਯੋਗ ਨੇ, ਔਰ ਸਾਰਿਆਂ ਦਾ ਹੀ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਚਰਚਾ ਜਿਹੜਾ ਹੈਗਾ ਹਾਂ ਪੱਖੀ ਕਰਦੇ ਹਾਂ। ਪਰ ਜਿਵੇਂ ਇਤਿਹਾਸ ਇੱਕ ਆਪੋ ਆਪਣੀਆਂ ਘਟਨਾਵਾਂ ਲੈ ਕੇ ਅੱਗੇ ਤੁਰਦਾ, ਤੇ ਉਹਦੀ ਵਿਆਖਿਆ ਉਵੇਂ ਹੀ ਹੋਣੀ ਚਾਹੀਦੀ ਹੈ, ਝੂਠ ਨਹੀਂ ਹੋਣਾ ਚਾਹੀਦਾ ਵੀ ਇਹ ਤਾਂ ਐ ਨਹੀਂ ਸੀ ਐ ਸੀ, ਸੱਚ ਬੋਲਣਾ ਚਾਹੀਦਾ। ਸੋ ਇਹ ਗੱਲ ਯਕੀਨਨ ਤੌਰ ਤੇ ਸਹੀ ਆ ਕਿ ਪਹਿਲੀ ਪੰਥਕ ਕਮੇਟੀ ਜਿਹੜੀ ਸੀ ਉਹਦੇ ਪੈਰਲਲ ਫਿਰ ਦੂਜੀ ਪੰਥਕ ਕਮੇਟੀ ਬਣਾਉਣ ਦੀ ਲੋੜ ਮਹਿਸੂਸ ਹੋਈ, ਤੇ ਦੂਜੀ ਪੰਥਕ ਕਮੇਟੀ ਨੇ ਵੀ ਕਮਾਲਾਂ ਕੀਤੀਆਂ। ਤੋ ਜਦੋਂ ਭਾਈ ਪਰਮਜੀਤ ਸਿੰਘ ਪੰਜਵੜ ਦਾ ਦੂਜੀ ਪੰਥਕ ਕਮੇਟੀ ਦੇ ਵਿੱਚ ਵੈਲੂਏਸ਼ਨ ਕੀਤਾ ਜਾਵੇ, ਉਹਦੇ ਸਾਰੇ ਨੂੰ ਤੋਲਿਆ ਜਾਵੇ, ਤਾਂ ਇਹ ਸਾਫ਼ ਦਿਖਦਾ ਹੈਗਾ ਕਿ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਕੌਮ ਦੀ ਸੇਵਾ ਕੀਤੀ। ਤੇ ਜਿਹੜੇ ਇਲਜ਼ਾਮ ਲੱਗਦੇ ਆ ਕਿ ਲਓ ਜੀ ਫਰੌਤੀਆਂ ਲੈ ਲਈਆਂ, ਮਤਲਬ ਬੜਾ ਪੈਸਾ ਬਣਾਇਆ, ਜੋ ਡਰੱਗਸ ਦਾ ਕੰਮ ਕਰਦੇ ਸੀ ਉਹ ਫਲਾਨਾ, ਇਹ ਇਲਜ਼ਾਮ ਲਹਿਰ ਵਾਲੇ ਦਿਨਾਂ 'ਚ ਵੀ ਲੱਗਦੇ ਰਹੇ। ਤੇ ਇਹ ਇਲਜ਼ਾਮ ਜਿਹੜੇ ਸੀਗੇ ਇਹਨਾਂ ਦਾ ਕਦੇ ਵੀ ਕੋਈ ਪ੍ਰੂਫ ਜਾਂ ਕੋਈ ਗੱਲ ਸਾਹਮਣੇ ਨਹੀਂ ਆਈ। ਉਲਟਾ ਇਹ ਗੱਲ ਜ਼ਰੂਰ ਆ ਕਿ ਅੱਜ ਵੀ ਇੰਡੀਅਨ ਸਟੇਟ ਸਿਸਟਮ ਨੂੰ ਭਾਈ ਪਰਮਜੀਤ ਸਿੰਘ ਪੰਜਵੜ ਇਸ ਕੈਟਾਗਰੀ 'ਚ ਮਹਿਸੂਸ ਹੋਏ ਕਿ ਉਹਨਾਂ ਦਾ ਕਤਲ ਹੁਣ ਵੀ ਕਰਨਾ ਚਾਹੀਦਾ, ਉਹਨਾਂ ਨੂੰ ਛੱਡਣਾ ਨਹੀਂ ਚਾਹੀਦਾ। ਜੇ ਭਾਈ ਪਰਮਜੀਤ ਸਿੰਘ ਪੰਜਵੜ ਦੇ ਵਿੱਚ ਕੋਈ ਗੱਲ ਸੀ, ਜੇ ਉਹ ਅੱਜ ਵੀ ਇਸ ਗੱਲ ਤੇ ਡਟੇ ਹੋਏ ਸੀ, ਕਿਉਂਕਿ ਜਦੋਂ ਲਹਿਰ ਦੇ ਵਿੱਚ 1992-93 ਤੋਂ ਬਾਅਦ ਜਿਹੜਾ ਖੜੋਤ ਆਉਂਦੀ ਦਿਖੀ, ਤਾਂ ਭਾਈ ਪਰਮਜੀਤ ਸਿੰਘ ਪੰਜਵੜ ਹੀ ਸੀ ਜਿਹੜੇ ਕਿ ਜਦੋਂ ਕਾਠਮੰਡੂ, ਆਪਾਂ ਕੱਲ ਵੀ ਗੱਲ ਕੀਤੀ, ਜਦੋਂ ਡਾਕਟਰ ਸੋਹਣ ਸਿੰਘ ਹੁਣਾਂ ਦੀ ਗ੍ਰਿਫਤਾਰੀ ਹੋ ਗਈ, ਉਹ ਸਾਰਾ ਮਾਹੌਲ ਉੱਥੇ ਵਿਗੜ ਗਿਆ। ਇਹਨੇ ਕੈਟ ਨੇ ਆਪਣੇ ਕਾਲੇ ਕਾਲੇ ਸਰਜੀਤ ਨੇ ਗੜਬੜ ਕਰਤੀ, ਬੰਦੇ ਉੱਥੇ ਸ਼ਹੀਦ ਵੀ ਹੋ ਗਏ, ਉਹ ਸਾਰੇ ਉਹਨਾਂ ਨੇ ਬਾਕੀ ਕਤਲ ਕਰਤੇ, ਤੇ ਡਾਕਟਰ ਸੋਹਣ ਸਿੰਘ ਨੂੰ ਮੋਹਾਲੀ ਤੋਂ ਗ੍ਰਿਫਤਾਰੀ ਦਿਖਾਤੀ। ਤੇ ਉਦੋਂ ਭਾਈ ਪਰਮਜੀਤ ਸਿੰਘ ਪੰਜਵੜ ਬੜੀ ਮੌਜ ਨਾਲ ਉੱਥੋਂ ਨਿਕਲ ਸਕਦੇ ਸੀ, ਪਰ ਉਹਨਾਂ ਦੇ ਅੰਦਰ ਲਹਿਰ ਪ੍ਰਤੀ ਡੈਡੀਕੇਸ਼ਨ ਸੀ, ਆਪਦੀ ਰਿਸਪੌਂਸਿਬਿਲਟੀ ਦਾ ਉਹਨਾਂ ਨੂੰ ਅਹਿਸਾਸ ਸੀ। ਸੋ ਉਹ ਇੰਡੀਆ ਬਾਰਡਰ ਕ੍ਰੋਸ ਕਰਦੇ ਆ, ਦੇਹਰਾਦੂਨ ਆ ਕੇ ਰਹਿੰਦੇ ਆ, ਤੇ ਇੱਥੋਂ ਬਹਿ ਕੇ ਕਾਫੀ ਕੋਸ਼ਿਸ਼ ਕੀਤੀ। 1995 ਤੱਕ ਇੱਥੇ ਉਹਨਾਂ ਨੇ ਪੂਰਾ ਜ਼ੋਰ ਲਾਇਆ। ਜਦੋਂ ਉਹਨਾਂ ਨੂੰ ਲੱਗਿਆ ਕਿ ਹੁਣ ਮੈਨੂੰ ਇੱਥੋਂ ਨਿਕਲ ਜਾਣਾ ਚਾਹੀਦਾ, ਤਾਂ ਉਹ ਪਾਕਿਸਤਾਨ ਚਲੇ ਗਏ, ਤੇ ਫਿਰ ਉੱਥੇ ਰਹਿ ਕੇ ਵੀ ਲਹਿਰ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਅੱਗੇ ਤੋਰਨ ਦੀ ਜਿੱਦ ਜਿਹੜੀ ਸੀ ਉਹ ਕਰਦੇ ਰਹੇ। ਸੋ ਜਿਸ ਸ਼ਖਸੀਅਤ ਨੇ ਸਾਰੀ ਆਪਦੀ ਉਮਰ ਖਾਲਿਸਤਾਨ ਦੇ ਸੰਘਰਸ਼ ਨੂੰ, ਖਾੜਕੂ ਸੰਘਰਸ਼ ਨੂੰ ਅੱਗੇ ਤੋਰਨ ਦੇ ਲਈ ਸਮਰਪਿਤ ਕਰੀ ਰੱਖੀ, ਅੱਜ ਸੋਸ਼ਲ ਮੀਡੀਆ ਉੱਤੇ ਜਿਹੜੇ ਬੰਦਿਆਂ ਨੂੰ ਕੋਈ ਅਕਲ ਨਹੀਂ, ਕੋਈ ਇਹਨਾਂ ਨੂੰ ਸਮਝ ਨਹੀਂ, ਨਾ ਕਿਸੇ ਨੇ ਉਹਨਾਂ ਨੂੰ ਦੇਖਿਆ, ਨਾ ਮਿਲੇ, ਨਾ ਕਦੇ ਪਤਾ, ਪਰ ਉਹ ਜਿਵੇਂ ਕਹਿੰਦੇ ਆ ਮੱਖੀ ਤੇ ਮੱਖੀ ਮਾਰੀ ਜਾਂਦੀ, ਐਵੇਂ ਬਸ ਜੋ ਉਹਦਾ ਬੜਾ ਮਾੜਾ ਬੰਦਾ ਸੀ, ਉਹ ਤਾਂ ਬੜਾ ਭੈੜਾ ਬੰਦਾ ਸੀ। ਜੇਕਰ ਉਹ ਵਾਕਿਆ ਹੀ ਇੰਨਾ ਗਲਤ ਤੇ ਇੰਨਾ ਭੈੜਾ ਬੰਦਾ ਸੀ, ਫਿਰ ਤਾਂ ਸਟੇਟ ਨੂੰ ਉਹਦੇ ਬਾਰੇ ਕੋਈ ਸੋਚਣਾ ਹੀ ਨਹੀਂ ਸੀ ਚਾਹੀਦਾ। ਜੇ ਸਟੇਟ ਨੂੰ, ਇੰਡੀਅਨ ਸਟੇਟ ਨੂੰ ਇਹ ਲੱਗਦਾ ਕਿ ਉਹਦਾ ਕਤਲ ਕਰਨਾ ਹੀ ਚਾਹੀਦਾ, ਅੱਜ ਵੀ ਉਹਨੂੰ ਛੱਡਣਾ ਨਹੀਂ ਚਾਹੀਦਾ, ਤੇ ਇੱਥੋਂ ਹੀ ਸਮਝ ਲੈਣਾ ਚਾਹੀਦਾ ਕਿ ਭਾਈ ਪਰਮਜੀਤ ਸਿੰਘ ਪੰਜਵੜ ਇੰਡੀਅਨ ਸਟੇਟ ਸਿਸਟਮ ਲਈ ਕਿੰਨੇ ਜ਼ਿਆਦਾ ਸਮੱਸਿਆ ਸੀਗੇ, ਤੇ ਉਹਨਾਂ ਨੂੰ ਅੱਜ ਵੀ ਉਹਨਾਂ ਦਾ ਇਸ ਧਰਤੀ ਤੇ ਰਹਿਣਾ ਜਿਹੜਾ ਸੀ ਉਹ ਮਨਜ਼ੂਰ ਨਹੀਂ ਸੀ। ਤੇ ਅਸੀਂ ਇੱਕ ਗੱਲ ਕਹਿ ਕੇ ਇੱਥੇ ਮੈਂ ਇਸ ਵਿਸ਼ੇ ਤੋਂ ਅੱਗੇ ਤੁਰਨਾ ਕਿ ਭਾਈ ਪਰਮਜੀਤ ਸਿੰਘ ਪੰਜਵੜ ਦੇ ਖਿਲਾਫ ਪਿਛਲੇ 25-30 ਸਾਲ ਤੋਂ ਬਹੁਤ ਕੁਝ ਸੁਣਿਆ, ਬਹੁਤ ਕੁਝ ਬਰਦਾਸ਼ਤ ਕੀਤਾ, ਤੇ ਇਸ ਗੱਲ ਕਰਕੇ ਜਦੋਂ ਵੀ ਅਸੀਂ ਕਦੇ ਉਹਨਾਂ ਦਾ ਹਮਾਇਤ ਕੀਤੀ ਜਾਂ ਉਹਨਾਂ ਦੀ ਪੱਖ ਪੂਰਿਆ, ਤਾਂ ਬਹੁਤ ਸਾਰੇ ਲੋਕਾਂ ਨੇ ਨਿੱਜੀ ਤੌਰ ਤੇ ਵੀ ਮੈਨੂੰ ਜਾਂ ਮੇਰੇ ਵਰਗੇ ਹੋਰ ਭਰਾਵਾਂ ਨੂੰ ਨਿਸ਼ਾਨਾ ਬਣਾਇਆ, ਕਿਰਦਾਰਕੁਸ਼ੀ ਕੀਤੀ। ਹੁਣ ਫਿਰ ਜਿਹੜਾ ਇਹ ਮਾਹੌਲ ਬਣਿਆ ਹੋਇਆ ਕਿ ਭਾਈ ਪਰਮਜੀਤ ਸਿੰਘ ਪੰਜਵੜ ਦੇ ਖਿਲਾਫ ਮਤਲਬ ਕਿਰਦਾਰਕੁਸ਼ੀ ਕੀਤੀ ਜਾ ਰਹੀ ਆ, ਅਸੀਂ ਉਹਨਾਂ ਦਾ ਪੱਖ ਦੇ ਵਿੱਚ ਨੁਕਤੇ ਜਿਹੜੇ ਨੇ ਉਹ ਸੰਗਤਾਂ ਨਾਲ ਸਾਂਝੇ ਕਰ ਰਹੇ ਹਾਂ। ਸੋ ਜਿਹੜੇ ਲੋਕ ਭਾਈ ਪਰਮਜੀਤ ਸਿੰਘ ਪੰਜਵੜ ਦੇ ਜਿਉਂਦੇ ਜੀ ਮੁਖਾਲਫਤ ਕਰਦੇ ਰਹੇ, ਅੱਜ ਮੁਖਾਲਫਤ ਕਰ ਰਹੇ ਨੇ, ਉਹਨਾਂ ਨੇ ਫਿਰ ਸਾਡੇ ਸਾਰਿਆਂ ਦੇ ਉੱਤੇ ਫਿਰ ਕਿਰਦਾਰਕੁਸ਼ੀ ਦਾ ਦੌਰ ਜਿਹੜਾ ਹੈਗਾ ਉਹ ਚਲਾਇਆ ਹੋਇਆ। ਪਰ ਇਹਨਾਂ ਗੱਲਾਂ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਹੁੰਦਾ। ਅਸੀਂ ਇਸੇ ਕਰਕੇ ਵਾਰ-ਵਾਰ ਇਹਨਾਂ ਪ੍ਰੋਗਰਾਮਾਂ ਦੇ ਰਾਹੀਂ ਭਾਈ ਪਰਮਜੀਤ ਸਿੰਘ ਪੰਜਵੜ ਦਾ ਪੱਖ ਪੇਸ਼ ਕਰਦੇ ਆ, ਤਾਂ ਕਿ ਜਿਹੜੇ ਭੈੜੇ ਮਾੜੇ ਤੇ ਗਲਤ ਰੁਝਾਨ ਦਾ ਸ਼ਿਕਾਰ ਹੋਏ ਭਰਾ ਨੇ ਸਾਡੇ, ਉਹਨਾਂ ਦਾ ਅਸਰ ਜਿਹੜਾ ਹੈ ਜੇ ਕਿਸੇ ਤੇ ਹੋਵੇ ਤਾਂ ਉਹਨੂੰ ਪਤਾ ਹੋਵੇ ਕਿ ਨਹੀਂ ਸੱਚੀ ਗੱਲ ਆ ਸੀ। ਖੈਰ, ਇਸ ਨੁਕਤੇ ਦੇ ਉੱਤੇ ਅੰਤ ਵਿੱਚ ਇਹ ਕਹਿ ਕੇ ਅੱਗੇ ਤੁਰਦੇ ਹਾਂ ਕਿ ਕੱਲ ਨੂੰ ਅਕਾਲ ਤਖਤ ਸਾਹਿਬ ਤੇ ਭੋਗ ਆ। ਇਸ ਤੋਂ ਬਿਨਾਂ ਦੁਨੀਆ ਦੇ ਅੱਡ-ਅੱਡ ਮੁਲਕਾਂ ਦੇ ਵਿੱਚ ਵੀ ਭਾਈ ਪਰਮਜੀਤ ਸਿੰਘ ਪੰਜਵੜ ਦੀ ਯਾਦ ਵਿੱਚ ਸਮਾਗਮ ਜਿਹੜੇ ਆ ਉਹ ਹੋਣੇ ਆ, ਤੇ ਅਸੀਂ ਸਾਰੇ ਸਿੱਖ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਲਾਜ਼ਮੀ ਹਾਜ਼ਰੀ ਭਰੋ। ਹੁਣ ਇਸ ਤੋਂ ਅਗਲਾ ਜਿਹੜਾ ਜ਼ਰੂਰੀ ਨੁਕਤਾ ਅੱਜ ਸਾਂਝਾ ਕਰਨ ਵਾਲਾ ਉਹ ਇਹ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਦਰਬਾਰ ਸਾਹਿਬ ਦੇ ਆਲੇ ਦੁਆਲੇ ਨਿੱਕੇ ਨਿੱਕੇ ਜਿਹੜੇ ਸੀਗੇ 2 ਬੰਬ ਧਮਾਕੇ ਜੇ ਕੀਤੇ ਗਏ, ਪਟਾਸ ਜੀ ਨਾਲ ਬਣਾ ਕੇ ਬੰਬੀਆਂ ਜੀਆਂ ਚਲਾਈਆਂ ਗਈਆਂ, ਪਰ ਉਹ ਦਰਬਾਰ ਸਾਹਿਬ ਨਾਲ ਸੰਬੰਧਿਤ ਜਿਹੜੀ ਸਾਰਾਗੜ੍ਹੀ ਵਾਲੀ ਪਾਰਕਿੰਗ ਆ,
ਜੇ ਉੱਥੇ ਇਸ ਤਰ੍ਹਾਂ ਦੀ ਖਬਰ ਆਵੇ ਕਿ ਉੱਥੇ ਜੀ ਬੰਬ ਚੱਲ ਗਿਆ, ਜੇ ਹੋ ਗਿਆ ਉਹ ਹੋ ਗਿਆ, ਤਾਂ ਸੁਭਾਵਕ ਗੱਲ ਆ ਕਿ ਉਹਦੇ ਨਾਲ ਦੁਨੀਆ ਭਰ ਦੇ ਵਿੱਚ ਜਿਨ੍ਹਾਂ ਨੇ ਗੱਡੀਆਂ ਲੈ ਕੇ ਆਉਣਾ ਵਾ ਇੱਥੇ ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰਿਆਂ ਲਈ, ਉਹਨਾਂ ਦੇ ਮਨ ਵਿੱਚ ਖੌਫ ਪੈਦਾ ਹੋਏਗਾ ਕਿ ਇੱਥੇ ਪਾਰਕਿੰਗ ਦੇ ਵਿੱਚ ਪਤਾ ਨਹੀਂ ਕੀ ਹੋ ਜਾਣਾ ਜਦੋਂ ਅਸੀਂ ਗੱਡੀ ਲਾਈ ਹੋਵੇ, ਕੋਈ ਹੋ ਨਾ ਜਾਵੇ। ਰਹਿੰਦੀ ਖੂੰਦੀ ਕਸਰ ਰਾਤ ਪੂਰੀ ਹੋ ਗਈ। ਰਾਤ ਇੱਥੇ 12 12:30 ਵਜੇ ਦਾ ਟਾਈਮ ਸੀਗਾ ਜਦੋਂ ਜਿਹੜੀ ਗੁਰੂ ਰਾਮਦਾਸ ਸਰਾਂ ਉਹਦੇ ਪਿਛਲੇ ਪਾਸੇ ਇੱਕ ਉਸੇ ਤਰ੍ਹਾਂ ਦਾ ਹੀ ਥੋੜਾ ਜਿਹਾ ਪਹਿਲਾਂ ਵਾਲਿਆਂ ਨਾਲੋਂ ਜ਼ੋਰਦਾਰ ਧਮਾਕਾ ਹੋਇਆ, ਤੇ ਉਦੋਂ ਪੁਲਿਸ ਪਾਰਟੀ ਨੇ ਮਾੜੀ ਮੋਟੀ ਚੂੰ ਚਾਂ ਕਰਕੇ ਛੱਡਦੀ। ਔਰ ਪਹਿਲਾਂ ਵੀ ਇਹ ਦੋਸ਼ ਜਿਹੜਾ ਸੀਗਾ ਪੰਜਾਬ ਪੁਲਿਸ ਦੇ ਉੱਤੇ ਲੱਗਦਾ ਰਿਹਾ ਕਿ ਉਹ ਇਹਨਾਂ ਧਮਾਕਿਆਂ ਪ੍ਰਤੀ ਬਹੁਤੀ ਜ਼ਿਆਦਾ ਗੰਭੀਰ ਨਹੀਂ ਹੈ। ਖੈਰ, ਉਸ ਤੋਂ ਬਾਅਦ ਵਿੱਚ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਦੇ ਸੀਸੀਟੀਵੀ ਕੈਮਰੇ ਆ, ਜਿਹੜਾ ਉੱਥੇ ਨੌਜਵਾਨ ਬੈਠਦੇ ਆ, ਉਹਨਾਂ ਨੇ ਇਸ ਗੱਲ ਦੀ ਪੂਰੀ ਪੜਤਾਲ ਕੀਤੀ ਵੀ ਇਹ ਜਿਹੜਾ ਕਮਰਾ ਜਿੱਥੋਂ ਇਹ ਦੂਜੇ ਪਾਸੇ ਜਾ ਕੇ ਬੰਬ ਮਗਰਲੇ ਪਾਸੇ ਸੁੱਟਿਆ ਗਿਆ, ਉਹਦੇ ਸਾਹਮਣੇ ਆਹ ਚੀਜ਼ ਆ। ਫਿਰ ਉੱਥੇ ਪਤਾ ਲੱਗਿਆ ਵੀ ਉਹ ਗੁਸਲਖਾਨਾ ਬਾਥਰੂਮ, ਤੋਂ ਗੁਸਲਖਾਨੇ ਤੋਂ ਕੌਣ ਬੰਦਾ ਗਿਆ, ਕਿੱਥੇ ਗਿਆ, ਉਹ ਸਾਰੀ ਪੈਰਵਾਈ ਤੋਂ ਉਹਨਾਂ ਨੇ ਲਗਾਤਾਰ ਉਹਦੀ ਸੀਸੀਟੀਵੀ ਦੇ ਰਾਹੀਂ ਟਰੈਕਿੰਗ ਕੀਤੀ ਵੀ ਕਿ ਉਹ ਕੌਣ ਬੰਦਾ ਕਿੱਥੇ ਹੈ। ਤੇ ਉਹ ਪਤਾ ਲੱਗਿਆ ਕਿ ਉਹ ਬੰਦਾ ਤਾਂ ਇੱਥੇ ਸਰਾਂ ਦੇ ਵਿੱਚ ਹੀ ਜਿਵੇਂ ਪੈ ਜਾਂਦੇ ਆ ਲੋਕ ਥੱਲੇ, ਉਵੇਂ ਪਿਆ ਹੈਗਾ। ਫਿਰ ਹੋਰ ਵੀ ਬੰਦੇ ਹੈਗੇ ਆ। ਉਹ ਸਾਰੀ ਗੱਲ ਹੌਲੀ ਹੌਲੀ ਉਹਨਾਂ ਨੂੰ ਪਤਾ ਲੱਗ ਗਈ ਤੇ ਉਹਨਾਂ ਨੇ ਪੁਲਿਸ ਨੂੰ ਦੱਸਤਾ। ਅਖੀਰ ਉਹ ਜਿਹੜੇ 5 ਦੋਸ਼ੀ ਆ, ਉਹਨਾਂ ਨੂੰ ਪੁਲਿਸ ਨੇ ਫੜ ਲਿਆ। ਉਹਨਾਂ 5 ਦੋਸ਼ੀਆਂ ਦੇ ਬਾਰੇ ਇਹ ਗੱਲ ਆ ਕਿ ਉਹ 5 ਸਿੱਖ ਨੌਜਵਾਨ ਨੇ ਔਰ ਅੰਮ੍ਰਿਤਧਾਰੀ ਵੀ ਨੇ। ਤੇ ਇਹਨਾਂ ਨੌਜਵਾਨਾਂ ਨੇ ਇਹ ਜਿਹੜੀ ਕਰਤੂਤ ਕੀਤੀ ਆ, ਇਹ ਕੋਈ ਪੰਥਕ ਸੋਚ ਵਾਲਾ ਜਾਂ ਕੋਈ ਵੀ ਸਿੱਖ ਇਸ ਤਰ੍ਹਾਂ ਨਹੀਂ ਕਰ ਸਕਦਾ। ਤੇ ਐਡਾ ਵੱਡਾ ਜਿਹੜਾ ਕਾਰਾ ਇਹਨਾਂ ਲੋਕਾਂ ਨੇ ਕੀਤਾ, ਉਸ ਦੇ ਨਾਲ ਇਹ ਗੱਲ ਮਿਲਣੀ ਬੜੀ ਔਖੀ ਆ ਕਿ ਕੋਈ ਸਿੱਖ ਇਦਾਂ ਦੀ ਹਰਕਤ ਕਰੂ। ਪਰ ਜਿਹੜਾ ਇਹ ਕਰਤੂਤ ਉਹਨਾਂ ਨੇ ਕੀਤੀ ਆ, ਇਹਦੀ ਜਾਂਚ ਜਿਸ ਤਰੀਕੇ ਦੇ ਨਾਲ ਹੋਣੀ ਚਾਹੀਦੀ ਆ, ਉਵੇਂ ਹੋਣ ਦੀ ਸੰਭਾਵਨਾ ਘੱਟ ਵਾ। ਸਾਰਿਆਂ ਨੂੰ ਲੱਗਦਾ ਹੈ ਕਿ ਇਹਦੇ ਪਿੱਛੇ ਲਾਜ਼ਮੀ ਤੌਰ ਦੇ ਉੱਤੇ ਕਿਸੇ ਖੁਫੀਆ ਏਜੰਸੀ ਦਾ ਆਪਰੇਸ਼ਨ ਹੈ, ਜਿਹੜਾ ਕਿ ਦਰਬਾਰ ਸਾਹਿਬ ਕੰਪਲੈਕਸ ਦੇ ਨੇੜੇ ਤੇੜੇ ਇਸ ਤਰੀਕੇ ਦੇ ਬੰਬ ਧਮਾਕੇ ਕਰਕੇ ਮਾਹੌਲ ਸਿਰਜਿਆ ਜਾ ਰਿਹਾ ਕਿ ਘੱਲੂਘਾਰਾ ਦਿਹਾੜਾ ਆ ਰਿਹਾ, ਉਦੋਂ ਤੱਕ ਮਾਹੌਲ ਦੇ ਵਿੱਚ ਤਲਖੀ ਆ ਜਾਵੇ, ਤਾਂ ਕਿ ਉਦੋਂ ਅੰਮ੍ਰਿਤਧਾਰੀ ਗੁਰਸਿੱਖਾਂ ਨੂੰ ਪੁਲਿਸ ਫੜ ਫੜ ਕੇ ਚੈੱਕ ਕਰੇ, ਕਿਉਂਕਿ ਤੁਹਾਡੇ ਵਰਗੇ ਸੀਗੇ ਜਿਨ੍ਹਾਂ ਨੇ ਉੱਥੇ ਬੰਬ ਚਲਾਏ। ਤੇ ਨਾਲ ਦੀ ਨਾਲ ਇਹ ਗੱਲ ਆ ਵੀ ਜੂਨ ਦੇ ਮਹੀਨੇ 'ਚ ਛੁੱਟੀਆਂ ਹੋ ਜਾਂਦੀਆਂ ਨੇਗੀਆਂ, ਤੇ ਬਹੁਤ ਸਾਰੇ ਜਿਹੜੇ ਪੰਜਾਬ ਤੋਂ ਬਾਹਰੋਂ ਵੀ ਜਿਹੜੇ ਆਉਂਦੇ ਆ ਯਾਤਰੂ ਸ਼ਰਧਾਲੂ, ਉਹ ਇਹਨਾਂ ਦਿਨਾਂ ਦੇ ਵਿੱਚ ਫਿਰ ਇੱਥੇ ਜ਼ਿਆਦਾ ਉਹਨਾਂ ਦਾ ਮਨ ਹੁੰਦਾ ਵੀ ਛੁੱਟੀਆਂ ਨੇ ਨਿਆਣਿਆਂ ਨੂੰ, ਚਲੋ ਚੱਲੀਏ। ਸੋ ਜਿਹੜਾ ਇਹ ਟਾਈਮ ਜਿਨ੍ਹਾਂ ਲੋਕਾਂ ਨੇ ਚੁਣਿਆ, ਖਾਸ ਤੌਰ ਤੇ ਦਰਬਾਰ ਸਾਹਿਬ ਚੁਣਿਆ, ਇਹ ਚੀਜ਼ ਜਿਹੜੀ ਆ ਬਹੁਤ ਜ਼ਿਆਦਾ ਔਖੀ ਲੱਗਦੀ ਆ ਕਿ ਕੋਈ ਸਿੱਖ ਜਿਹੜਾ ਦਰਬਾਰ ਸਾਹਿਬ ਦੇ ਨਾਲ ਜੁੜਿਆ ਹੋਵੇ। ਕਿਉਂਕਿ ਜਿਸ ਨੌਜਵਾਨ ਨੂੰ ਆਜ਼ਾਦਵੀਰ ਸਿੰਘ ਨੂੰ ਮੁੱਖ ਦੋਸ਼ੀ ਦੇ ਤੌਰ ਦੇ ਉੱਤੇ ਇਸ ਟਾਈਮ ਦੇਖਿਆ ਜਾ ਰਿਹਾ, ਨਾਲ ਉਹਦੇ ਅਮਰੀਕ ਸਿੰਘ ਆ ਇੱਕ, ਤੇ ਇੱਕ ਸਾਹਿਬ ਸਿੰਘ ਸਾਬਾ, ਇੱਕ ਹਰਜੀਤ ਸਿੰਘ ਤੇ ਇੱਕ ਧਰਮਿੰਦਰ ਸਿੰਘ, ਇਹਨਾਂ ਸਾਰਿਆਂ ਨੇ ਸਰਾਂ ਦੇ ਬਾਥਰੂਮ ਦੇ ਵਿੱਚ ਅਸੈਂਬਲ ਕਰਕੇ ਇਹ ਚੀਜ਼ ਚਲਾਈ। ਤੇ ਜਿਹੜਾ ਇਹ ਹਰਜੀਤ ਸਿੰਘ ਆ ਮੁਲਜ਼ਮ ਦੋਸ਼ੀ, ਇਹਦੇ ਬਾਰੇ ਪਤਾ ਲੱਗਿਆ ਵੀ ਇਹਦੇ ਕੋਲੇ ਲਾਇਸੈਂਸ ਵਾ, ਜਿਹੜੇ ਉਹ ਪਟਾਕੇ ਜਿਹੇ ਬਣਾਉਂਦੇ ਆ ਦੀਵਾਲੀ ਦੇ ਸਿਹਰੇ ਤੇ ਚੱਲਦੇ ਆ, ਆਤਿਸ਼ਬਾਜ਼ੀ ਚੱਲਦੀ ਆ, ਪਟਾਸ਼ ਪਲੂਸ਼ ਦਾ ਇਹਦੇ ਕੋਲੇ ਜੁਗਾੜ ਹੁੰਦਾ, ਤੇ ਇਹ ਤੋਂ ਹੀ ਪਟਾਸ਼ ਲੈ ਕੇ ਇਹ ਸਾਰਾ ਜਿਹੜਾ ਕਾਰਾ ਇਹ ਕੀਤਾ ਗਿਆ, ਜਿਹਦੇ ਵਿੱਚ ਮੁੱਖ ਤੌਰ ਦੇ ਉੱਤੇ ਆਜ਼ਾਦਵੀਰ ਤੇ ਅਮਰੀਕ ਜਿਹੜਾ ਉਹਦਾ ਰੋਲ ਜਿਹੜਾ ਸਾਹਮਣੇ ਆ ਰਿਹਾ। ਅਮਰੀਕ ਸਿੰਘ ਦੇ ਪਰਿਵਾਰ ਜਿਹੜਾ ਕਿ ਗੁਰਦਾਸਪੁਰ ਦੇ ਵਿੱਚ ਰਹਿੰਦਾ, ਆਦੀ ਪਿੰਡ ਆ ਸ਼ਾਇਦ ਉਹਨਾਂ ਦਾ, ਉਹਨਾਂ ਨੇ ਵੀ ਕਿਹਾ ਕਿ ਇਹ ਜਿਹੜਾ ਨਸ਼ੇ ਪੱਤੇ ਕਰਦਾ ਹੁਣ, ਤੇ ਕਈ ਇਹ ਤੇ ਪਰਚੇ ਦਰਜ ਨੇ, ਤੇ ਇਹ ਅਪਰਾਧੀ ਬਿਰਤੀ ਦਾ ਵੀ ਹੈ, ਤੇ ਇਹਨੇ ਪਿਛਲੇ ਦਿਨਾਂ ਦੇ ਵਿੱਚ ਕਈ ਇਹੋ ਜਿਹੇ ਕੰਮ ਕੀਤੇ ਜਿਹੜੇ ਸਾਨੂੰ ਪਰਿਵਾਰ ਨੂੰ ਇਹ ਤੋਂ ਨਾਤਾ ਜਾਂ ਤੋੜਨਾ ਪਿਆ। ਇਹ ਫਰਵਰੀ ਮਹੀਨੇ ਦਾ ਗੁਜਰਾਤ ਗਿਆ ਹੋਇਆ, ਪਹਿਲੋਂ ਤਾਂ ਅੰਮ੍ਰਿਤਧਾਰੀ ਸੀ, ਪਰ ਹੁਣ ਇਹ ਬਹੁਤ ਕਰਾਹੇ ਪਿਆ ਹੋਇਆ। ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਜਾਂ ਹੋਰ ਜਿਹੜੀ ਰਿਪੋਰਟ ਆਈ ਆ, ਉੱਥੋਂ ਇਹੀ ਪਤਾ ਲੱਗਿਆ ਕਿ ਗੁਜਰਾਤ ਜਾ ਕੇ ਇਹ ਕੋਈ ਟਰੱਕ ਡਰਾਈਵਰ ਜਾਂ ਕੋਈ ਗੱਡੀ ਚਲਾਉਂਦਾ ਸੀ, ਡਰਾਈਵਰੀ ਕਰਦਾ ਸੀ, ਤੇ ਉਹਨਾਂ ਦੇ ਪਰਿਵਾਰ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਹੈਗਾ ਵੀ ਇਹ ਪੰਜਾਬ ਆਇਆ ਹੋਇਆ ਜਾਂ ਇੱਥੇ ਕੋਈ ਇੱਥੇ ਰਹਿੰਦਾ। ਪਰ ਪਤਾ ਇਹ ਲੱਗ ਰਿਹਾ ਕਿ ਇਹ ਤਾਂ 2 ਮਈ ਦਾ ਇੱਥੇ ਫਿਰਦਾ, ਤੇ ਇਹ 2 ਮਈ ਤੋਂ ਹੀ ਬਾਅਦ ਵਿੱਚ ਆ ਧਮਾਕੇ ਹੋਇਆ, ਕਿ 6 ਨੂੰ ਹੋਇਆ, 8 ਨੂੰ ਹੋਇਆ ਧਮਾਕਾ। ਤਾਂ ਜਿਹੜੇ 7 ਤਰੀਕ ਵਿਚਾਲੇ ਬਚਦੀ, ਉਹਦੇ ਬਾਰੇ ਹੈਰਾਨੀ ਵਾਲੀ ਗੱਲ ਇਹ ਆ ਵੀ ਜਿਹੜਾ ਇਹ ਮੁਲਜ਼ਮ ਹਰਜੀਤ ਆ, ਜਿਹਦੇ ਕੋਲੇ ਲਾਇਸੈਂਸ ਆ ਪਟਾਕਿਆਂ ਪਟੂਕਿਆਂ ਦਾ, ਇਹਦੇ ਉੱਤੇ ਵੀ ਇੱਕ ਮੁਕੱਦਮਾ ਦਰਜ ਹੋਇਆ, ਉਹ 7 ਤਰੀਕ ਨੂੰ ਹੋਇਆ। ਮਤਲਬ 6 ਨੂੰ ਧਮਾਕਾ ਕਰਦੇ ਆ ਲੋਕ, ਇਹ ਫਿਰ 7 ਨੂੰ ਕਰਦੇ ਆ, ਮਾਫ ਕਰਨਾ 6 ਨੂੰ ਕਰਦੇ ਆ ਤੇ 8 ਨੂੰ ਕਰਦੇ ਆ, 7 ਨੂੰ ਇਹਨਾਂ ਤੇ ਇੱਕ ਪਰਚਾ ਦਰਜ ਹੋਣਾ। ਸੋ ਇਹ ਜਿਹੜੀ ਸਾਰੀ ਸਿਚੁਏਸ਼ਨ ਆ, ਇਹਦੇ ਵੱਲ ਧਿਆਨ ਦੇਣ ਦੀ ਲੋੜ ਆ ਕਿ
ਬਹੁਤ ਜ਼ਿਆਦਾ ਜਿਹੜੇ ਪੱਖ ਨੇ ਉਹ ਉਲਝੇ ਹੋਏ ਨੇ। ਪਹਿਲੀ ਗੱਲ ਤਾਂ ਇਹ ਨਹੀਂ ਯਕੀਨ ਆ ਸਕਦਾ ਕਿਸੇ ਨੂੰ ਕਿ ਕੋਈ ਸਿੱਖਾਂ ਦੇ ਮੁੰਡੇ ਉੱਠ ਕੇ ਦਰਬਾਰ ਸਾਹਿਬ ਨੂੰ ਟਾਰਗੇਟ ਕਰਨਗੇ ਬਿਨਾਂ ਕਿਸੇ ਪਿੱਛੇ ਜਿਹੜੀ ਉਂਗਲ ਆ ਜਾਂ ਸਾਜ਼ਿਸ਼ ਆ ਜਾਂ ਕੋਈ ਵਿਉਂਤਬੰਦੀ ਆ ਵੀ ਤੈਨੂੰ ਬਚਾ ਲਾਂਗੇ ਜਾਂ ਕੋਈ ਵੱਡੀ ਖੇਡ ਆ। ਇਹ ਗੱਲ ਇੰਨੀ ਸਿੱਧੀ ਨਹੀਂ ਹੈਗੀ ਜਿੰਨੀ ਦਿਖਾਈ ਜਾ ਰਹੀ ਆ। ਇਹਦੇ ਪਿੱਛੇ ਕੋਈ ਕਹਾਣੀ ਹੈ। ਉਹ ਕੀ ਕਹਾਣੀ ਆ ਉਹ ਸਰਕਾਰ ਦੇ ਮੈਨੂੰ ਨਹੀਂ ਲੱਗਦਾ ਹੈਗਾ ਕਿ ਪੰਜਾਬ ਪੁਲਿਸ ਜਦੋਂ ਇਹ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਆ ਵੀ ਉਹ ਇਹ ਗੱਲ ਵੀ ਇਹ ਸਵਾਲ ਵੀ ਪੁੱਛੋ ਦੱਸੋ ਤੁਹਾਨੂੰ ਕਿਹਾ ਕਿਹਨੇ ਸੀ, ਕਿਉਂਕਿ ਉਹ ਆਪਦੀਆਂ ਏਜੰਸੀਆਂ ਦੇ ਨਾਂ ਆਪ ਕਿਵੇਂ ਉਜਾਗਰ ਕਰ ਦੇਣਗੇ ਕਿ ਜੀ ਸਾਡਾ ਕੰਮ ਹੈ ਇਹ। ਤੇ ਉਹਨਾਂ ਨੇ ਕਿਹੜਾ ਦਫ਼ਤਰ ਖੋਲ ਕੇ ਬੈਠਣਾ ਹੁੰਦਾ, ਪਤਾ ਨਹੀਂ ਕਿਹੋ ਜਿਹਾ ਗੋਲ ਦਵਾਲੇ ਵਾਲਾ ਚਿੱਟੇ ਪਰਨੇ ਵਾਲਾ ਇਹਨਾਂ ਨੂੰ ਕੋਈ ਮਿਲਿਆ ਹੋਵੇ ਤੇ ਇਹਨਾਂ ਨੂੰ ਲੱਗਦਾ ਹੋਵੇ ਵੀ ਅਸੀਂ ਪਤਾ ਨਹੀਂ ਗੱਡੀ ਕੋ ਮਹਾਨ ਕਾਰਨਾਮਾ ਕਰ ਲੱਗੇ ਹਾਂ। ਅਸੀਂ ਤਾਂ ਨਾਭੇ ਜੇਲ੍ਹ ਦੇ ਵਿੱਚ ਬੜੇ ਇਹੋ ਜਿਹੇ ਦੇਖੇ ਨੇ ਜਿਹੜੇ ਉੱਥੇ ਉਹਨਾਂ ਨੂੰ ਜਦੋਂ ਸਮਝਾਉਣਾ ਉਹਨੇ ਤਾਂ ਵੀ ਨਹੀਂ ਮੰਨਣਾ ਸੀ। ਉਹਨਾਂ ਨੂੰ ਸਮਝਾਉਣਾ ਭਈ ਤੇਰੀ ਸੀਪ ਲੱਗੀ ਹੈ ਤੇ ਤੂੰ ਇਹ ਕਰਤੂਤ ਕਰਾਈ ਗਈ ਆ, ਤੈਨੂੰ ਤਾਂ ਸਮਝ ਹੀ ਨਹੀਂ ਗੱਲ ਦੀ। ਪਰ ਉਹ ਬੜੇ ਇਸ ਤਰ੍ਹਾਂ ਦੇ ਲੋਕ ਸੀ, ਇਵੇਂ ਦੀ ਕੋਈ ਗੱਲ ਵੀ ਨਿਕਲ ਸਕਦੀ ਹੈ। ਪਰ ਇਹ ਜਿਹੜੇ ਨੌਜਵਾਨ ਨੇ ਇਹ ਕਿਸੇ ਵੀ ਤਰੀਕੇ ਨਾਲ ਬਖਸ਼ੇ ਜਾਣ ਦੇ ਲਾਇਕ ਨਹੀਂ ਹੈਗੇ। ਇਹਨਾਂ ਨੇ ਜਿਹੜਾ ਕਾਰਾ ਕੀਤਾ ਇਹਦੇ ਹੱਕ ਵਿੱਚ ਆਪਦੇ ਆਪ ਨੂੰ ਜਸਟੀਫਾਈ ਕਰਨ ਦੇ ਲਈ ਜੋ ਮਰਜ਼ੀ ਕਹਿੰਦੇ ਫਿਰਨ, ਪਰ ਇਹ ਗੱਲ ਕਦੇ ਵੀ ਸਿੱਖ ਕੌਮ ਬਰਦਾਸ਼ਤ ਨਹੀਂ ਕਰ ਸਕਦੀ, ਚਾਹੇ ਕੋਈ ਵੀ। ਅਸੀਂ ਇਹ ਚੀਜ਼ ਨਹੀਂ ਭੁੱਲ ਸਕਦੇ ਕਿ ਇਹਨਾਂ ਕਰਕੇ ਸਾਡੀ ਕੌਮ ਦਾ ਸਿਰ ਨੀਵਾਂ ਹੋਇਆ। ਅਸੀਂ ਕਦੇ ਇਹ ਗੱਲ ਬਰਦਾਸ਼ਤ ਨਹੀਂ ਕਰ ਸਕਦੇ ਕਿ ਜਿਸ ਦਰਬਾਰ ਸਾਹਿਬ ਦੇ ਵੱਲ ਅਸੀਂ ਕਿਸੇ ਦੀ ਟੇਢੀ ਅੱਖ ਬਰਦਾਸ਼ਤ ਨਹੀਂ ਕਰਦੇ, ਚੱਕੀ ਉਂਗਲ ਬਰਦਾਸ਼ਤ ਨਹੀਂ ਕਰਦੇ, ਉੱਥੇ ਇਹਨਾਂ ਨੇ ਕੀ ਦਾ ਕੀ ਬਣਾ ਧਰਿਆ। ਔਰ ਅਜੇ ਵੀ ਇਹ ਸ਼੍ਰੋਮਣੀ ਕਮੇਟੀ ਨੇ, ਸ਼ੁਕਰ ਆ ਉਹਨਾਂ ਦੇ ਲੱਗੇ ਸੀ CCTV, ਉਹਨਾਂ ਦੇ ਕਰਕੇ ਫੜਿਆ ਗਿਆ। ਤੇ ਨਹੀਂ ਤਾਂ ਜਿਸ ਤਰੀਕੇ ਨਾਲ 6 ਮਈ ਨੂੰ ਇਹਨਾਂ ਨੇ 11:30 ਵਜੇ ਰਾਤ ਨੂੰ ਧਮਾਕਾ ਕਰਤਾ, 8 ਮਈ ਨੂੰ ਸਵੇਰੋਂ 6:15 ਵਜੇ ਕੀਤਾ, ਰਾਤ 11 ਮਈ ਨੂੰ 12:15 ਵਜੇ ਕੀਤਾ, ਅੱਜ ਫੇਰ ਕਰਦੇ, ਕੱਲ ਕੋਈ ਹੋਰ ਕਰਦੇ। ਜਿਸ ਤਰੀਕੇ ਨਾਲ ਅੱਗੇ ਨੂੰ ਤੁਰੇ ਜਾ ਰਹੇ ਸੀ, ਪਹਿਲਾਂ ਪਾਰਕ ਵਿੱਚ ਕੀਤਾ, ਫਿਰ ਸਰਾਂ ਤੋਂ ਬਾਹਰ ਕਰਤਾ, ਫਿਰ ਸਰਾਂ ਦੇ ਅੰਦਰ ਵੀ ਕਰ ਸਕਦੇ ਸੀ। ਕੀ ਪਤਾ ਇਹਨਾਂ ਨੇ ਕੀ ਦਾ ਕੀ ਕਰ ਦੇਣਾ ਸੀ। ਤੇ ਉਹੋ ਜਿਹੇ ਬੰਦਿਆਂ ਦੇ ਬਾਰੇ ਵਾਕਿਆ ਹੀ ਅੰਮ੍ਰਿਤਸਰ ਦੀ ਬਾਰ ਕੌਂਸਲ ਨੂੰ ਐਲਾਨ ਕਰਨਾ ਚਾਹੀਦਾ ਕਿ ਅਸੀਂ ਇਹਨਾਂ ਦੀ ਕੋਈ ਪੈਰਵਾਈ ਨਹੀਂ ਕਰਾਂਗੇ। ਇਹਨਾਂ ਬੰਦਿਆਂ ਦੇ ਹੱਕ 'ਚ ਖੜਨਾ, ਇਹਨਾਂ ਦੇ ਬਾਰੇ ਗੱਲ ਕਰਨਾ ਨਜਾਇਜ਼ ਗੱਲ ਆ। ਤੇ ਦੇਖ ਲਓ ਬਈ ਜੇਕਰ ਇਹਨਾਂ ਦੇ ਕੋਈ ਵਾਕਿਆ ਹੀ ਇਸ਼ੂ ਹੁੰਦਾ, ਜੇਕਰ ਇਹਨਾਂ ਦਾ ਕੋਈ ਵਾਕਿਆ ਹੀ ਇਹੋ ਜਿਹਾ ਮਾਮਲਾ ਹੁੰਦਾ ਜਿਹਦੇ ਵੱਲ ਧਿਆਨ ਦਿਵਾਉਣ ਦੇ ਲਈ ਜਾਂ ਕੁਝ ਗੱਲ ਕਰਨੀ ਆ, ਤਾਂ ਇਹਨਾਂ ਨੇ ਜੇ ਪੰਗਾ ਲੈਣਾ ਹੀ ਸੀ ਤਾਂ ਹੋਰ ਥੋੜੀਆਂ ਥਾਵਾਂ ਨੇ ਕੀ। ਹੁਣ ਅਸੀਂ ਇਹ ਤਾਂ ਨਹੀਂ ਕਹਿੰਦੇ ਵੀ ਇਹਨਾਂ ਨੂੰ ਉੱਥੇ ਕਰਨਾ ਚਾਹੀਦਾ ਸੀ, ਤਾਂ ਕਹਿੰਦਾ ਕਿਤੇ ਵੀ ਨਹੀਂ ਕਰਨਾ ਚਾਹੀਦਾ। ਪਰ ਜਲਿਆਂਵਾਲਾ ਬਾਗ ਦਰਬਾਰ ਸਾਹਿਬ ਤੋਂ ਕਿੰਨੀ ਕੁ ਦੂਰ ਆ, ਜਾਂ ਕਿਸੇ ਹੋਰ ਢੰਗ ਤਰੀਕੇ ਨਾਲ ਆਪਦੀ ਗੱਲ ਕਹਿੰਦੇ। ਪਰ ਇਹਨਾਂ ਨੂੰ ਨਾ ਤਾਂ ਜਿਹੜਾ ਦਰਬਾਰ ਸਾਹਿਬ ਦੇ ਮੂਹਰੇ ਇੱਕ ਸ਼ਨੀ ਮੰਦਿਰ ਬਣਿਆ ਹੋਇਆ, ਨਾ ਜਲਿਆਂਵਾਲਾ ਬਾਗ ਦਿਖਦਾ। ਇਹਨਾਂ ਨੂੰ ਦਰਬਾਰ ਸਾਹਿਬ ਦੀ ਸਰਾਹ ਦਿਖਦੀ ਆ ਜਾਂ ਦਰਬਾਰ ਸਾਹਿਬ ਨਾਲ ਸੰਬੰਧਿਤ ਪਾਰਕਿੰਗ ਦਿਖਦੀ ਆ ਸਾਰਾਗੜ੍ਹੀ ਵਾਲੀ। ਕਿਉਂ ਹਰ ਹੀਲੇ, ਜੇਕਰ ਇਹਨਾਂ ਦਾ ਇੰਡੀਆ ਨਾਲ ਜਾਂ ਕਿਸੇ ਹਿੰਦੂ ਕੱਟੜਵਾਦ ਨਾਲ ਦੁਸ਼ਮਣੀ ਆ ਜਾਂ ਵਿਰੋਧ ਆ, ਤਾਂ ਇਹਨਾਂ ਦੇ ਕੋਲੇ ਹੋਰ ਢੰਗ ਤਰੀਕੇ ਹੈ ਨਹੀਂ ਜਿਹਦੇ ਰਾਹੀਂ ਆਪਦਾ ਰੋਸ ਜ਼ਾਹਿਰ ਕਰ ਸਕਦੇ। ਪਰ ਦਰਬਾਰ ਸਾਹਿਬ ਨਾਲ ਕੀ ਰੋਸਾ ਹੋ ਸਕਦਾ, ਦਰਬਾਰ ਸਾਹਿਬ ਦੇ ਪ੍ਰਬੰਧ ਨਾਲ ਜਾਂ ਦਰਬਾਰ ਸਿੱਖ ਮਾਨਸਿਕਤਾ ਨਾਲ ਕੀ ਰੌਲਾ ਭਾਈ ਤੁਹਾਡਾ। ਤੁਸੀਂ ਦਰਬਾਰ ਸਾਹਿਬ ਦੇ ਨਾਲ ਸੰਬੰਧਿਤ ਪਾਰਕਿੰਗ ਨੂੰ ਟਾਰਗੇਟ ਕਰਕੇ, ਦਰਬਾਰ ਸਾਹਿਬ ਦੀ ਸਰਾਂ ਨੂੰ ਟਾਰਗੇਟ ਕਰਕੇ ਕੀ ਕਹਿਣਾ ਚਾਹੁੰਦੇ। ਸੋ ਇਹ ਬਹੁਤ ਹੀ ਨੀਚਤਾ ਵਾਲਾ ਕੰਮ ਆ। ਤੇ ਬਹੁਤ ਚੰਗੀ ਗੱਲ ਆ ਕਿ ਇਹ ਲੋਕ ਫੜੇ ਗਏ ਤੇ ਇਹ ਲੋਕ ਬਿਲਕੁਲ ਉਵੇਂ ਦੇ ਮਹਿਸੂਸ ਹੋ ਰਹੇ ਆ ਜਿਵੇਂ ਜਿਹੜਾ ਉਹ ਸੀ ਨਾ ਸੰਤੋਖਾ ਕੈਟ, ਜਿਹਦੀ ਆਪਾਂ ਪੰਜ ਭਾਜੀ ਵਾਲੀ ਭਾਊ ਵਾਲੀ ਗੱਲ 'ਚ ਗੱਲ ਕਰਦੇ ਸੀ। ਸੰਤੋਖੇ ਕੈਟ ਵਰਗੇ ਵੀ ਤਾਂ ਇਹੋ ਜਿਹੇ ਹਰਕਤਾਂ ਕਰਦੇ ਸੀ। ਜਦੋਂ ਨਾ ਬਲੈਕ ਥੰਡਰ ਹੋਇਆ ਉਦੋਂ ਵੀ ਉਹ ਇਹੋ ਜਿਹੀਆਂ ਕਰਤੂਤਾਂ ਕਰਦਾ ਸੀ। ਸੋ ਦਰਬਾਰ ਸਾਹਿਬ ਸਾਡੇ ਲਈ ਕਦੇ ਵੀ ਇਸ ਤਰੀਕੇ ਦੇ ਨਾਲ ਅਸੀਂ ਉਹਨੂੰ ਮਨਜ਼ੂਰੀ ਮੰਨ ਸਾਡਾ ਨਹੀਂ ਮੰਨ ਸਕਦਾ। ਔਰ ਇਹਨਾਂ ਨੇ ਬਹੁਤ ਭੈੜਾ ਕੀਤਾ ਔਰ ਬਹੁਤ ਮਾੜਾ ਕੀਤਾ, ਪਰ ਇਹਨਾਂ ਲੋਕਾਂ ਦੇ ਨਾਲ ਕਿਸੇ ਵੀ ਕਿਸਮ ਦਾ ਲਿਹਾਜ਼ ਨਹੀਂ ਕਰਨਾ ਚਾਹੀਦਾ। ਜੋ ਵੀ ਕੁਝ ਇਹਨਾਂ ਨੇ ਕੀਤਾ ਉਹਦੇ ਲਈ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਵੀ ਇਹੀ ਨਜ਼ਰੀਆ ਵਾ ਕਿ ਜੇ ਇਹਨਾਂ ਨੇ ਕਰਤੂਤ ਕੀਤੀ ਆ ਤਾਂ ਇਹਨਾਂ ਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ ਔਰ ਸਖਤ ਸਜ਼ਾ ਮਿਲਣੀ ਚਾਹੀਦੀ। ਇਹਨਾਂ ਨੇ ਆਪਦੀ ਗੱਲ ਨੂੰ ਜਾਇਜ਼ ਦਰਸਾਉਣ ਲਈ ਜੋ ਮਰਜ਼ੀ ਇਹ ਕਹਿਣ, ਉਹਦਾ ਕੋਈ ਅਰਥ ਨਹੀਂ, ਕਿਉਂਕਿ ਸਾਡੇ ਲਈ ਦਰਬਾਰ ਸਾਹਿਬ ਜਿਵੇਂ ਕਹਿੰਦੇ ਆ ਮੱਕਿਓਂ ਪਰਾਂ ਮੁਸਲਮਾਨ ਲਈ ਉਜਾੜ ਆ, ਤੇ ਦਰਬਾਰ ਸਾਹਿਬ ਤੋਂ ਪਰਾਂ ਸਾਡੇ ਲਈ ਕੱਖ ਨਹੀਂ। ਸੋ ਅਸੀਂ ਨਿੱਜੀ ਤੌਰ ਤੇ ਵੀ ਔਰ ਪੰਥਕ ਤੌਰ ਤੇ ਵੀ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਭੈੜੇ ਵਰਤਾਰੇ ਦੇ ਖਿਲਾਫ, ਇਹਨਾਂ ਲੋਕਾਂ ਦੇ ਖਿਲਾਫ ਪੂਰੀ ਤਰ੍ਹਾਂ ਲਾਮਬੰਦ ਹੋਈਏ ਤੇ ਪੂਰਾ ਦਬਾਅ ਬਣਾਈਏ ਕਿ ਪੂਰੀ ਸੱਚਾਈ ਜਿਹੜੀ ਆ ਉਹ ਸਾਹਮਣੇ ਆਵੇ। ਜੇ ਕਿਤੇ ਇਹਨਾਂ ਦਾ ਉਹ ਬੰਬ ਜਾਂ ਅੰਦਰ ਚੱਲ ਜਾਂਦਾ, ਜਿਹੜੀਆਂ ਬੰਬੀਆਂ ਚਲਾਉਂਦੇ ਫਿਰਦੇ ਸੀ, ਤਾਂ ਸਾਡੇ ਲਈ ਕਿੰਨੀ ਔਖ ਹੋਣੀ ਸੀ ਗੱਲ। ਹੁਣ ਜਿੱਦਣ
ਆ ਸ਼ਾਮ ਹੋ ਰਹੀ ਆ ਇੱਥੇ ਅੱਜ ਦੁਪਹਿਰੋਂ ਪ੍ਰੈਸ ਕਾਨਫਰੰਸ ਕਰਕੇ ਡੀਜੀਪੀ ਨੇ ਆਪਦੀ ਪਿੱਠ ਥਾਪੜੀ ਆ ਵੀ ਅਸੀਂ ਫੜ ਲਿਆ, ਹਾਲਾਂਕਿ ਉਹ ਫੜੇ ਤਾਂ ਸ਼੍ਰੋਮਣੀ ਕਮੇਟੀ ਵਾਲੇ ਨੇ, ਪਰ ਚਲੋ ਜਿਵੇਂ ਮਰਜ਼ੀ ਲੰਘੇ। ਹੁਣ ਟੀਵੀ ਚੈਨਲਾਂ ਦੇ ਉੱਤੇ ਸਾਡੀ ਕੌਮ ਦੇ ਨੁਮਾਇੰਦਿਆਂ ਨੂੰ ਹਿੰਦੂ ਕੱਟੜਵਾਦੀ ਤੇ ਭਾਰਤੀ ਮੀਡੀਆ ਮੈਨ ਜਿਹੜੇ ਗੋਦੀ ਮੀਡੀਆ ਵਾਲੇ ਆ, ਉਹ ਕਿਵੇਂ ਜਲੀਲ ਕਰਨਗੇ ਕਿ ਤੁਹਾਡੇ ਤਾਂ ਆਪਦੇ ਸਿੱਖ ਮੁੰਡੇ ਤੁਹਾਡੇ ਦਰਬਾਰ ਸਾਹਿਬ ਤੇ ਬਲਾਸਟ ਕਰੀ ਜਾਂਦੇ ਆ ਜੀ। ਹੁਣ ਇਹ ਜਿਹੜੀਆਂ ਕਰਤੂਤਾਂ ਨੇ ਇਹੀ ਕੈਂਟ ਟੋਲੇ ਕਰਦੇ ਹੁੰਦੇ ਸੀ, ਦੇਖਣ ਨੂੰ ਤਾਂ ਪੂਰੇ ਸਿੱਖ ਲੱਗਦੇ ਸੀ, ਉਹ ਉੱਪਰ ਦੀ ਗਾਤਰਾ ਵੀ ਕਹਿੰਦੇ ਹੁੰਦਾ ਸੀ, ਪੀਲੀ ਪੱਗ ਵੀ ਬੰਨ ਲੈਂਦੇ ਸੀ, ਹੱਥ 'ਚ ਅਸਾਲਟ ਵੀ ਫੜ ਲੈਂਦੇ ਸੀ, ਮੂਲ ਬਾਣੀ ਵੀ ਸਿੰਘਾਂ ਵਾਲੀ ਹੁੰਦੀ ਸੀ, ਪਰ ਕਰਤੂਤ ਉਹ ਕਰਨੀ ਜਿਹਦੇ ਨਾਲ ਸੰਘਰਸ਼ ਦਾ ਨੁਕਸਾਨ ਹੋਵੇ। ਸੋ ਇਹ ਸਾਰਾ ਕੁਝ ਪਹਿਲਾਂ ਵੀ ਪੰਥ ਨੇ ਦੇਖਿਆ ਹੋਇਆ, ਇਹ ਸਾਰਾ ਕੁਝ ਦੁਬਾਰਾ ਵਾਪਰ ਰਿਹਾ ਔਰ ਬਹੁਤ ਹੀ ਗਲਤ ਵਾਪਰ ਰਿਹਾ, ਬਹੁਤ ਹੀ ਜ਼ਿਆਦਾ ਮਾੜਾ ਵਾਪਰ ਰਿਹਾ। ਇਹਦੇ ਖਿਲਾਫ ਸਾਨੂੰ ਸਾਰਿਆਂ ਨੂੰ ਆਪਦੇ ਦਿਲ ਦਿਮਾਗ ਦੇ ਵਿੱਚ ਸਪਸ਼ਟਤਾ ਲਿਆਉਣੀ ਪਊਗੀ ਕਿ ਇਹ ਕਰਤੂਤ ਕਰਨ ਵਾਲਾ ਕੋਈ ਵੀ ਆ ਉਹ ਸਾਡਾ ਕੱਖ ਨਹੀਂ ਲੱਗਦਾ, ਸਾਡਾ ਉਹਦੇ ਨਾਲ ਕੋਈ ਨਾਤਾ ਨਹੀਂ, ਕਿਉਂਕਿ ਦਰਬਾਰ ਸਾਹਿਬ ਸਾਡੇ ਲਈ ਸਭ ਤੋਂ ਸੁਪਰੀਮ ਥਾਂ ਹੈ, ਸਭ ਤੋਂ ਸਰਵਉੱਚ ਥਾਂ ਹੈ। ਖੈਰ ਇਸ ਗੱਲ ਤੋਂ ਅੱਗੇ ਜਿਹੜਾ ਚੱਲੀਏ ਉਹ ਇਹ ਆ ਕਿ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਇੱਕ ਮੇਰੇ ਕੋਲੋਂ ਇੱਥੋਂ ਸਾਡੇ ਖਾਲਸਾ ਫਤਿਹਨਾਮਾ ਦਾ ਸੰਪਾਦਕ ਰਣਜੀਤ ਸਿੰਘ ਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦਾ ਜਿਹੜਾ ਸਾਡਾ ਪ੍ਰਧਾਨ ਮੁੰਡਾ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਇੱਥੋਂ ਬੈਠੇ ਗਏ ਤੇ ਰਸਤੇ ਵਿੱਚ ਉਹਨਾਂ ਨੇ ਸੁਲਤਾਨਵਿੰਡ ਵਾਲੀ ਨਹਿਰ ਕੋਲੇ ਇੱਕ ਦੇਖ ਲਈ ਗੱਲ ਤੇ ਉਹ ਫੋਟੋ ਪੋਸਟ ਕਰਤੀ। ਉਹਦੇ ਵਿੱਚ ਗੱਲ ਤਾਂ ਕੱਲੀ ਇੰਨੀ ਕੀ ਕਹੀ ਵੀ ਯਾਰ ਪੰਜਾਬੀ ਉਹ ਆਪਾਂ ਨੂੰ ਪੰਜਾਬੀ ਬੰਦੇ ਦਾ ਸਾਥ ਦੇਣਾ ਚਾਹੀਦਾ, ਪਰ ਉਹਦੇ ਖਿਲਾਫ ਇੰਨਾ ਰੰਡੀ ਰੋਣਾ ਪਊਗਾ ਇਹ ਨਹੀਂ ਸੀ ਕਿਸੇ ਨੇ ਸੋਚਿਆ। ਅੱਜ ਵੀ ਅਸੀਂ ਬੈਠੇ ਸੀ, ਅਸੀਂ ਗੱਲ ਕਰਦੇ ਸੀ ਵੀ ਇਹ ਹੋ ਕੀ ਰਿਹਾ। ਜੇ ਅਸੀਂ ਕਹੀਏ ਵੀ ਅਸੀਂ ਸਿੱਖੀ ਨੂੰ ਪਿਆਰ ਕਰਦੇ ਆ ਤਾਂ ਪਿੱਟਣ ਲੱਗ ਜਾਂਦੇ ਆ ਵੀ ਤੁਸੀਂ ਤਾਂ ਹਿੰਦੂ ਨੂੰ ਨਫ਼ਰਤ ਕਰਦੇ। ਦੱਸੋ ਸਿੱਖੀ ਨੂੰ ਪਿਆਰ ਕਰਨਾ ਹਿੰਦੂ ਨੂੰ ਨਫ਼ਰਤ ਕਰਨਾ ਕਿਵੇਂ ਹੋ ਗਿਆ? ਜੇ ਅਸੀਂ ਕਹਿੰਦੇ ਆ ਵੀ ਅਸੀਂ ਪੰਜਾਬੀ ਬੋਲੀ ਨੂੰ ਪਿਆਰ ਕਰਦੇ ਤਾਂ ਫਿਰ ਚੀਕਾਂ ਮਾਰਨ ਲੱਗ ਜਾਂਦੇ ਆ ਤੁਸੀਂ ਹਿੰਦੀ ਨੂੰ ਨਫ਼ਰਤ ਕਰਦੇ। ਜੇ ਅਸੀਂ ਕਹਿੰਦੇ ਆ ਵੀ ਅਸੀਂ ਪੰਜਾਬ ਨੂੰ ਪਿਆਰ ਕਰਦੇ ਤਾਂ ਫਿਰ ਚੀਕਾਂ ਮਾਰਨ ਲੱਗ ਜਾਂਦੇ ਆ ਵੀ ਤੁਸੀਂ ਇੰਡੀਆ ਦੀ ਬੇਇੱਜ਼ਤੀ ਕਰਦੇ। ਜਿੱਦਣ ਉਹ ਤਿਰੰਗੇ ਵਾਲੀ ਕੁੜੀ ਕਰਕੇ ਰੰਡੀ ਰੋਣਾ ਪਿਆ ਉਦੋਂ ਉਹ ਨੌਜਵਾਨ ਨੇ ਇੰਨੀ ਗੱਲ ਹੀ ਕਹੀ ਸੀ ਨਾ ਬਈ ਇਹ ਪੰਜਾਬ ਆ, ਵੀ ਉਹ ਕਹਿੰਦੀ ਇਹ ਇੰਡੀਆ ਨਹੀਂ ਹੈਗਾ ਤੇ ਉਹ ਕਹਿੰਦਾ ਨਹੀਂ ਇਹ ਦਰਬਾਰ ਸਾਹਿਬ ਆ। ਸੋ ਇਹ ਜਿਹੜੀ ਭਾਵਨਾ ਕਿ ਜਦੋਂ ਵੀ ਕੋਈ ਸਿੱਖ ਪੰਜਾਬੀ ਨੂੰ ਪਿਆਰ ਕਰਨ ਦੀ ਗੱਲ ਕਰੇ ਉਹਨੂੰ ਘੇਰ ਲੋ ਵੀ ਤੂੰ ਹਿੰਦੀ ਨੂੰ ਨਫ਼ਰਤ ਕਰਦਾ, ਜੇ ਕਵੇ ਮੈਂ ਸਿੱਖ ਵਾਂ ਤੇ ਮੈਂ ਸਿੱਖੀ ਨੂੰ ਪਿਆਰ ਕਰਦਾ ਉਹਨੂੰ ਘੇਰ ਲੋ ਵੀ ਤੂੰ ਤਾਂ ਫਿਰ ਹਿੰਦੂਆਂ ਨੂੰ ਨਫ਼ਰਤ ਕਰਦਾ। ਜੇਕਰ ਕੋਈ ਕਵੇ ਵੀ ਮੈਂ ਤਾਂ ਜਿਹੜਾ ਹੈਗਾ ਪੰਜਾਬ ਨੂੰ ਪਿਆਰ ਕਰਦਾ ਤੇ ਉਹਨੂੰ ਕਹੋ ਵੀ ਤੂੰ ਹਿੰਦੁਸਤਾਨ ਨੂੰ ਨਫ਼ਰਤ ਕਰਦਾ। ਇਉਂ ਘੇਰ ਕੇ ਹਰ ਵੇਲੇ ਸਿੱਖ ਨੂੰ ਦੋਸ਼ੀਆਂ ਵਾਲੇ ਕਟਹਿਰੇ 'ਚ ਰੱਖਣਾ ਵੀ ਸਪਸ਼ਟੀਕਰਨ ਦੇਈ ਜਾ। ਇਹ ਕਦੋਂ ਕੁ ਤੱਕ ਚੱਲੂਗਾ ਵੀ ਸਿੱਖ ਸਪਸ਼ਟੀਕਰਨ ਦਿੰਦੇ ਮਰ ਜਾਣਗੇ? ਆਪਦੇ ਧਰਮ ਨੂੰ, ਆਪਦੀ ਬੋਲੀ ਨੂੰ, ਆਪਦੇ ਸਿੱਖ ਹੋਮਲੈਂਡ ਨੂੰ, ਆਪਦੀ ਮਦਰਲੈਂਡ ਨੂੰ ਪਿਆਰ ਕਰਨਾ ਕਿਵੇਂ ਗਲਤ ਵਾ? ਪਰ ਬੜਾ ਹੈਰਾਨੀ ਵਾਲਾ ਕੰਮ ਆ ਬਈ ਆਰਐਸਐਸ ਦੇ ਇਸ ਏਜੰਡੇ ਨੂੰ, ਆਰਐਸਐਸ ਦਾ ਏਜੰਡਾ ਕਿਵੇਂ ਆ, ਹਿੰਦੂਤਵ ਦਾ ਏਜੰਡਾ ਕਿਵੇਂ ਆ? ਕਿਉਂਕਿ ਉਹਨਾਂ ਨੂੰ 5 ਸਦੀਆਂ ਤੋਂ ਪਤਾ ਕਿ ਜਿਹੜੇ ਲੋਕ ਪੰਜਾਬੀ ਬੋਲੀ ਨੂੰ ਪਿਆਰ ਕਰਨ, ਜਿਹੜੇ ਲੋਕ ਪੰਜਾਬ ਨੂੰ ਪਿਆਰ ਕਰਨ, ਜਿਹੜੇ ਲੋਕ ਸਿੱਖੀ ਨੂੰ ਪਿਆਰ ਕਰਨ, ਉਹ ਗੁਰਮਤ ਨੂੰ ਰੀਪ੍ਰਜੈਂਟ ਕਰਦੇ ਆ ਤੇ ਗੁਰਮਤ ਤੇ ਮਨਮਤ ਦੀ ਟੱਕਰ ਆ ਤੇ ਮਨਮਤ ਉਹ ਸਾਰਾ ਕੁਝ ਆ ਜਿਹਨੂੰ ਬ੍ਰਾਹਮਣਵਾਦ ਕਿਹਾ ਜਾਂਦਾ। ਸੋ 5 ਸਦੀਆਂ ਤੋਂ ਜਿਹੜੇ ਲੋਕ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਨੇ, ਜਿਨ੍ਹਾਂ ਦੇ ਮਨ 'ਚ ਸਿੱਖਾਂ ਅਤੇ ਸਿੱਖੀ ਪ੍ਰਤੀ ਨਫ਼ਰਤ ਆ, ਜਿਹੜੇ ਚਾਹੁੰਦੇ ਆ ਕਿ ਸਿੱਖ ਕੇਸਾਧਾਰੀ ਹਿੰਦੂ ਬਣ ਜਾਣ, ਉਹ ਲੋਕ ਅੱਜ ਉਲਟਾ ਸਿੱਖਾਂ ਨੂੰ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਕਰ ਰਹੇ ਆ ਵੀ ਤੁਸੀਂ ਨਫ਼ਰਤ ਕਰਦੇ। ਆ ਜਿਹੜੀ ਗੱਲ ਚੱਲੀ ਉਹਦੇ 'ਚ ਬਣਾਤਾ ਵੀ ਤੁਸੀਂ ਜੀ ਪ੍ਰਵਾਸੀ ਮਜ਼ਦੂਰਾਂ ਨੂੰ ਨਫ਼ਰਤ ਕਰਦੇ। ਭਾਈ ਪਹਿਲੀ ਗੱਲ ਤਾਂ ਸਿੱਖ ਦਾ ਇਹ ਸੁਭਾਅ ਹੀ ਨਹੀਂ। ਮੈਂ ਗਰੰਟੀ ਦਿੰਦਾ ਵੀ ਅੱਜ ਵੀ ਸਾਡੇ ਬਹੁਤ ਸਾਰੇ ਬੰਦਿਆਂ ਦੇ ਦਿਲ ਦਿਮਾਗ ਦੇ ਵਿੱਚ ਲਖਪਤ ਰਾਏ ਜਾਂ ਮੱਸੇ ਰੰਘੜ ਦੋਨਾਂ ਨੇ ਬਹੁਤ ਮਾੜੀ ਹਰਕਤ ਕੀਤੀ ਸੀ। ਦਰਬਾਰ ਸਾਹਿਬ ਦੇ ਮੁਤਲਕ ਦੋਨਾਂ ਦੇ ਬਹੁਤ ਘਿਨਾਉਣੇ ਕਾਰੇ ਆ, ਕਾਲੇ ਕਾਰੇ ਆ। ਪਰ ਜਿਹੋ ਜਿਹੀ ਨਫ਼ਰਤ ਭਾਰਤ ਦੇ ਮੂਲ ਵਾਸੀਆਂ ਨਾਲ, ਰਾਵਣ ਨਾਲ ਜਾਂ ਹੋਰ ਜਿਹੜੇ ਭਾਰਤ ਦੇ ਮੂਲ ਵਾਸੀ ਨਾਇਕ ਸੀ ਉਹਨਾਂ ਨਾਲ, ਬ੍ਰਾਹਮਣਵਾਦੀਆਂ ਦੀ ਆ, ਜਿਹੜੇ ਉੱਚ ਜਾਤੀ ਕਹਾਉਂਦੇ ਆ ਮਨੂ ਸਿਮਰਤੀ ਦੀ ਵੰਡ ਅਨੁਸਾਰ, ਵਰਣ ਵੰਡ ਅਨੁਸਾਰ, ਜਿਹੋ ਜਿਹੀ ਨਫ਼ਰਤ ਉਹ ਕਰਦੇ ਆ ਉਹੋ ਜਿਹੀ ਸਿੱਖ ਕਦੇ ਨਹੀਂ ਕਰ ਸਕੇ। ਮੱਸੇ ਰੰਘੜ ਦੇ ਅਸੀਂ ਕਦੋਂ ਪੁਤਲੇ ਬਣਾ ਫੂਕਦੇ, ਲਖਪਤ ਰਾਏ ਦੇ ਕਦੋਂ ਪੁਤਲੇ ਬਣਾ ਫੂਕਦੇ ਆ। ਠੀਕ ਆ, ਇੱਕ ਕੰਮ ਸੀਗਾ ਉਹ ਕਰਨਾ ਜ਼ਰੂਰੀ ਸੀ, ਕਰਤਾ। ਲਖਪਤ ਰਾਏ ਨੂੰ ਸੋਧਾ ਲਾਉਣਾ ਜ਼ਰੂਰੀ ਸੀ, ਲਾਤਾ। ਮੱਸੇ ਰੰਘੜ ਦਾ ਕੰਮ ਕੱਢਣਾ ਜ਼ਰੂਰੀ ਸੀ, ਸਿੱਖਾਂ ਨੇ ਕੱਢਤਾ। ਪਰ ਹਰ ਰੋਜ਼ ਨਫ਼ਰਤ ਇਹ ਕਰਦੇ, ਹਰ ਚੀਜ਼ ਇਹਨਾਂ ਦਾ ਫਲਸਫਾ ਹੀ ਨਫ਼ਰਤ ਦਾ ਫਲਸਫਾ। ਤੇ ਇਹ ਲੋਕ ਸਿੱਖਾਂ ਨੂੰ
ਇਸ ਸ਼ਬਦ ਨੂੰ, ਇਹ ਇੱਕ ਹਥਿਆਰ ਵਾ ਉਹਨਾਂ ਦਾ ਕਿ ਇਹਨਾਂ ਨੂੰ ਇਹੋ ਜਿਹਾ ਵਾਰ ਕਰੋ ਕਿ ਬੰਦਾ ਬੌਂਦਲ ਜਾਵੇ। ਤੋ ਸਿੱਖਾਂ ਦੇ ਮਾਮਲੇ ਵਿੱਚ ਸਿੱਖਾਂ ਨੇ ਕਿਹਾ ਤਾਂ ਕੱਲਾ ਪੰਜਾਬੀਆਂ ਨੇ ਕੱਲਾ ਇੰਨਾ ਕੁ ਸੀ ਕਿ ਯਾਰ ਆਪਾਂ ਆਪਦੇ ਪੰਜਾਬੀ ਬੰਦੇ ਨੂੰ ਸਪੋਰਟ ਕਰੋ। ਇੰਨੀ ਗੱਲ, ਇਹ ਤਾਂ ਉਵੇਂ ਦੀ ਗੱਲ ਹੀ ਹੈ ਜਿਵੇਂ ਪਰਿਵਾਰ ਦੇ ਵਿੱਚ ਕੋਈ ਬੰਦਾ ਬੈਠਾ ਹੋਵੇ, ਅਗਲਾ ਕਹਿੰਦਾ ਯਾਰ ਤੂੰ ਗੁਆਂਢੀਆਂ ਨੂੰ ਰਜਾਉਂਦਾ ਫਿਰਦਾ, ਘਰੇ ਰੋਟੀ ਜੇ ਤੂੰ ਖਾਣ ਲੱਗੇ ਤੇਰੇ ਕੋਲ ਵਾਧੂ ਪਈ ਆ ਤੇ ਇਹਨੂੰ ਦੇ ਦੇ, ਆਪਣੇ ਪਰਿਵਾਰ ਦੇ ਜੀ ਨੂੰ ਦੇ ਦੇ। ਇੰਨੀ ਗੱਲ ਨੂੰ ਬਣਾ ਧਰਿਆ ਕਿ ਤੁਸੀਂ ਤਾਂ ਜੀ ਫਿਰ ਯੂਪੀ ਬਿਹਾਰ 'ਚ ਤੁਹਾਡੇ ਬੰਦਿਆਂ ਨਾਲ ਕੀ ਹੋਊ, ਤੁਹਾਡੇ ਬੰਦਿਆਂ ਨਾਲ ਕੈਨੇਡਾ 'ਚ ਕੀ ਹੋਊਗਾ। ਦੱਸੋ, ਆਪਦੇ ਬੰਦਿਆਂ ਨੂੰ ਸਪੋਰਟ ਕਰਨ ਦਾ ਹੋਕਾ ਵੀ ਕਹਿੰਦੇ ਤੁਸੀਂ ਤਾਂ ਨਫ਼ਰਤ ਕਰਦੇ ਹੋ। ਸੋ ਜਦੋਂ ਵੀ ਇਹ ਸਾਰਾ ਕੁਝ ਦੇਖਦੇ ਆ, ਜਦੋਂ ਇਹ ਸਾਰੇ ਮਾਹੌਲ ਨੂੰ ਵਾਚਦੇ ਆ, ਤਾਂ ਬੜਾ ਔਖਾ ਲੱਗਦਾ ਕਿ ਸਾਡੀ ਕੌਮ ਦਾ ਬਣੂਗੀ। ਇਹ ਗੱਲ ਕਿਉਂ ਕਹਿਣੀ ਪੈ ਰਹੀ ਹੈ? ਉਹ ਇਸ ਕਰਕੇ ਵੀ ਆਰਐਸਐਸ ਜਾਂ ਹਿੰਦੂ ਕੱਟੜਵਾਦੀ ਤਾਂ ਹੁਣ ਖਾਮੋਸ਼ ਰਹਿੰਦੇ ਆ। ਉਹ ਕਹਿੰਦੇ ਸਾਨੂੰ ਤਾਂ ਲੋੜ ਹੀ ਨਹੀਂ, ਸਾਡੇ ਕੋਲੇ ਰੋਜ਼ਾਨਾ ਸਪੋਕਸਮੈਨ ਜਾਂ ਇਹੋ ਜਿਹੇ ਬਹੁਤ ਸਾਰੇ ਪਲੇਟਫਾਰਮ ਪੰਜਾਬ 'ਚ ਬਣ ਗਏ ਜਿਹੜੇ ਪੰਥ ਦੇ ਪੈਸੇ ਨਾਲ ਖੜੇ ਹੋਏ ਨੇ, ਕੌਮ ਦਾ ਸਰਮਾਇਆ ਲੱਗਿਆ। ਤੇ ਅੱਜ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੀਆਂ ਸਾਰੀਆਂ ਗੱਲਾਂ, ਸਿੱਖ ਜਜ਼ਬਾਤਾਂ ਤੇ ਸਿੱਖ ਹੱਕਾਂ ਤੇ ਸਿੱਖ ਹਿੱਤਾਂ ਦੇ ਖਿਲਾਫ ਜਦੋਂ ਵੀ ਕੋਈ ਕਰਨਾ ਹੋਵੇ, ਆਰਐਸਐਸ ਨੂੰ ਲੋੜ ਨਹੀਂ ਪੈਂਦੀ। ਆਹ ਬੰਦੇ ਸਾਡੇ ਗਾਲਾਂ ਕੇ ਪੈ ਜਾਂਦੇ। ਆ ਜਿੰਨਾ ਪ੍ਰਵਾਸੀ ਮਜ਼ਦੂਰ ਦੇ ਹੱਕ ਵਿੱਚ ਤੇ ਪੰਜਾਬੀ ਭਾਈਚਾਰੇ ਦੇ ਖਿਲਾਫ ਪਿਛਲੇ 2 ਦਿਨ ਤੋਂ ਉਸ ਪੋਸਟ ਤੋਂ, ਸਧਾਰਨ ਸੋਸ਼ਲ ਮੀਡੀਆ ਦੀ ਪੋਸਟ ਤੋਂ ਚੀਖ ਚਿੰਗਾੜਾ ਸਪੋਕਸਮੈਨ ਵਾਲਿਆਂ ਨੇ ਪਾਇਆ, ਹੱਦ ਹੋਈ ਪਈ। ਔਰ ਇਹ ਕਹਿੰਦੇ ਜੀ ਅਸੀਂ ਪੰਥ ਦਾ ਦਰਦ ਰੱਖਦੇ ਹਾਂ। ਜੇਕਰ ਪੰਥ ਦਾ ਦਰਦ ਰੱਖਣ ਵਾਲੇ, ਕੌਮ ਦੀ ਚੜ੍ਹਦੀ ਕਲਾ ਲੋਚਣ ਵਾਲੇ ਇਹ ਲੋਕ ਨੇ ਜਿਹੜੇ ਕਹਿੰਦੇ ਆ ਕਿ ਸਾਨੂੰ ਕੋਈ ਮਤਲਬ ਨਹੀਂ ਪੰਜਾਬ ਦੇ ਲੋਕ ਭੁੱਖੇ ਮਰਦੇ ਆ ਕਿ ਨਹੀਂ, ਸਾਨੂੰ ਕੋਈ ਮਤਲਬ ਨਹੀਂ ਪੰਜਾਬੀ ਬੋਲੀ ਬਚਦੀ ਆ ਕਿ ਨਹੀਂ, ਇਹ ਬਣਾਉਣਾ ਕੀ ਚਾਹੁੰਦੇ ਆ ਲੋਕਾਂ ਨੂੰ? ਪੰਜਾਬ ਦੇ ਲੋਕਾਂ ਨੂੰ ਚਾਹੀਦੀ ਤਾਂ ਸਿੱਖੀ ਆ, ਸਾਰੀ ਦੁਨੀਆ ਨੂੰ ਚਾਹੀਦੀ ਹੈ ਸਿੱਖੀ। ਸਿੱਖੀ ਦੇ ਬਾਰੇ ਦੁਨੀਆ ਭਰ ਦੇ ਵੱਡੇ ਚਿੰਤਕ ਲਿਖ ਲਿਖ ਕੇ ਕਹਿ ਰਹੇ ਆ ਕਿ ਆਉਣ ਵਾਲੇ ਸਮੇਂ ਦਾ ਭਵਿੱਖ ਦਾ ਧਰਮ ਆ ਜਿਹੜਾ ਉਹ ਸਿੱਖ ਧਰਮ। ਤੇ ਇਹ ਲੋਕ ਬਣਾਉਣ ਲੱਗਿਆ ਸਿੱਖਾਂ ਨੂੰ ਤਰਕਸ਼ੀਲ, ਕਾਮਰੇਡ। ਹੌਲੀ ਹੌਲੀ ਸਹਿਜੇ ਸਹਿਜੇ ਸਿੱਖਾਂ ਦੇ ਅੰਦਰੋਂ ਸਿੱਖੀ, ਸੈਦਕ, ਭਰੋਸਾ, ਸਤਿਕਾਰ, ਪਿਆਰ, ਉਹ ਸਾਰੇ ਦਾ ਸਾਰਾ ਖੋਰੀ ਚੱਲੋ ਤੇ ਸਿੱਖਾਂ ਨੂੰ ਸਹਿਮੀ ਕਾਮਰੇਡ ਜੇ ਬਣਾ ਧਰੋ। ਤੋ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ, ਉਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਸਿੱਖਾਂ ਦਾ ਧਰਮ, ਬੋਲੀ ਅਤੇ ਸੱਭਿਆਚਾਰ, ਸਿੱਖਾਂ ਦੀ ਹੋਂਦ ਹਸਤੀ ਬਹੁਤ ਭਾਰੀ ਖਤਰੇ ਵਿੱਚ ਆ। ਤੇ ਸਾਨੂੰ ਇਸ ਗੱਲ ਦੇ ਨਾਲੋਂ ਵੱਧ ਦੁੱਖ ਇਸ ਗੱਲ ਦਾ ਕਿ ਜਿन्हें हमको जगाना चाहिए था अफसोस कि वो खुद सो गए। ਜਿਨ੍ਹਾਂ ਸੰਸਥਾਵਾਂ ਨੇ, ਜਿਨ੍ਹਾਂ ਸ਼ਖਸੀਅਤਾਂ ਨੇ ਇਸ ਸੱਚ ਨੂੰ ਸਾਹਮਣੇ ਲਿਆਉਣਾ ਸੀ ਕਿ ਭਾਈ ਆਪਾਂ ਨੂੰ ਦੂਜਿਆਂ ਦਾ ਤਾਂ ਆਪਾਂ ਬਾਅਦ 'ਚ ਦੇਖਾਂਗੇ, ਪਹਿਲਾਂ ਆਪਦੇ ਘਰ ਨੂੰ, ਆਪਦੇ ਆਪ ਨੂੰ ਦੇਖੀਏ। ਸਾਡੇ ਲੋਕਾਂ ਦੇ ਅੱਜ ਦੇ ਮਸਲੇ ਕੀ ਨੇ, ਸਾਡੇ ਧਰਮ ਦੀਆਂ ਅੱਜ ਦੀਆਂ ਸਮੱਸਿਆਵਾਂ ਕੀ ਨੇ, ਸਾਡੀ ਬੋਲੀ ਨੂੰ ਕੀ ਖਤਰਾ, ਸਾਡੇ ਸੱਭਿਆਚਾਰ ਨੂੰ ਕੀ ਖਤਰਾ, ਸਾਡੇ ਲੋਕਾਂ ਦੇ ਮਸਲੇ ਮਸਾਇਲ ਕੀ ਨੇ, ਇਹ ਸਾਰੇ ਉੱਤੇ ਕੋਈ ਨੀਤੀ ਬਣਾਈਏ। ਪਰ ਇਸ ਪਾਸੇ ਜਾਣ ਦੀ ਬਜਾਏ ਹਰੇਕ ਵੱਡੀ ਜਿਹੜੀ ਪੋਸਟ ਆ ਉੱਤੇ ਬੈਠਾ ਬੰਦਾ ਡਰਿਆ ਪਿਆ ਵੀ ਕਿਤੇ ਮੈਨੂੰ ਇੰਡੀਅਨ ਮੀਡੀਆ ਨਾ ਘੇਰ ਲਵੇ, ਮੈਨੂੰ ਐ ਨਾ ਕਹਿ ਦੇਣ ਕਿ ਤੂੰ ਜਦੋਂ ਪੰਥ ਤੇ ਪੰਜਾਬ ਦੀ ਗੱਲ ਕੀਤੀ ਆ ਤੂੰ ਤਾਂ ਦੋਸ਼ੀ ਆ। ਦੱਸੋ, ਹੱਦ ਹੋਈ ਪਈ ਆ। ਆਪਦੇ ਧਰਮ ਨੂੰ ਪਿਆਰ ਕਰਨਾ, ਆਪਦੀ ਬੋਲੀ ਨੂੰ ਪਿਆਰ ਕਰਨਾ, ਆਪਦੇ ਹੱਕਾਂ ਲਈ ਲੜਨਾ ਗੁਨਾਹ ਬਣਾ ਧਰਿਆ। ਅਖੇ ਜੀ ਅੱਤਵਾਦ ਹੁੰਦਾ, ਇਹ ਵੱਖਵਾਦ ਹੁੰਦਾ। ਫਿਰ ਸਹੀ ਗੱਲ ਕੀ ਆ? ਸਾਰੇ ਮੁਲਕ ਦਾ ਏਕਾ ਹੋਣਾ ਚਾਹੀਦਾ ਜੀ, ਆਪਾਂ ਸਾਰੇ ਇੱਕ ਵਾਂ, ਆਪਾਂ ਸਾਰੇ ਭਾਰਤੀ ਆ। ਉਹ ਭਾਰਤ ਜਿਹੜਾ ਸਾਡੀ ਆਇਡੈਂਟੀਟੀ ਖਤਮ ਕਰਕੇ, ਸਾਡੀ ਹੋਂਦ ਹਸਤੀ ਖਤਮ ਕਰਕੇ ਸਾਨੂੰ ਕੇਸਾਧਾਰੀ ਹਿੰਦੂ ਬਣਾਉਣ ਨੂੰ ਫਿਰਦਾ, ਉੱਥੇ ਸਾਨੂੰ ਮੱਥੇ ਟਿਕਾਉਣ ਦੀ ਜਿੱਦ ਜਿਹੜੇ ਲੋਕ ਫੜੀ ਬੈਠੇ ਨੇ, ਉਹ ਸਾਨੂੰ ਮਤਾਂ ਦਿੰਦੇ ਆ ਕਿ ਤੁਸੀਂ ਪੰਥ ਦਾ, ਕੌਮ ਦਾ ਛੱਡੋ ਜੀ, ਅਸੀਂ ਆਪੇ ਹੀ ਸਾਰ ਲਾਂਗੇ। ਕੀ ਸਾਰਨਗੇ? ਸਾਰੇ ਸਿੱਖਾਂ ਨੂੰ ਕਾਮਰੇਡ ਜੇ ਬਣਾ ਕੇ, ਕੇਸਾਧਾਰੀ ਹਿੰਦੂ ਬਣਾ ਕੇ ਭਾਰਤ ਮਾਤਾ ਕੀ ਜੈ ਕਹਾ ਦੇਣਗੇ। ਤੇ ਜੂਨ 1984 ਨੂੰ ਜਾਂ ਜਿਹੜੇ ਹੋਰ ਸਾਡੇ ਜ਼ਖਮ ਨੇ ਉਹਨਾਂ ਬਾਰੇ ਜਿਹੜਾ ਇੰਡੀਆ ਦਹਾਈਆਂ ਦਿੰਦਾ ਕਿ ਭੁੱਲ ਜਾਓ ਜੀ, ਛੱਡੋ ਜੀ, ਇਹੀ ਨਿਰੋਣਾ ਇਹਨਾਂ ਨੇ ਪਾਇਆ ਹੋਇਆ। ਤੇ ਇਸ ਮਾਹੌਲ ਦੇ ਵਿੱਚ ਜਦੋਂ ਅਸੀਂ ਇਹ ਦੇਖਦੇ ਹਾਂ ਵੀ ਇੱਕ ਸਧਾਰਨ ਜੀ ਗੱਲ ਤੋਂ ਇੰਨਾ ਚੀਕ ਚਿੰਗਾੜਾ ਪੈ ਸਕਦਾ, ਤਾਂ ਮੈਂ ਇਹੀ ਕਹਿਣਾ ਹੁੰਦਾ ਕਿ ਜੇ ਇੰਨੀਆਂ ਲੀਰਾਂ ਪੈ ਰਹੀਆਂ ਨੇ ਨਾ ਪ੍ਰੋ ਇੰਡੀਆ ਜਾਂ ਐਂਟੀ ਸਿੱਖ ਲੋਕਾਂ ਦੀਆਂ, ਤਾਂ ਸਮਝ ਲਓ ਕਿ ਆਪਾਂ ਸਹੀ ਦਿਸ਼ਾ ਵੱਲ ਵਧ ਰਹੇ ਹਾਂ। ਇੱਕ ਪੰਜਾਬੀ ਬਜ਼ੁਰਗ ਦੀ ਸਿਰਫ ਇੰਨੀ ਫੋਟੋ ਦੇ ਉੱਤੇ ਕਿ ਯਾਰ ਇਹ ਤੋਂ ਵੀ 4 ਗੋਲ ਗੱਪੇ ਖਾ ਲਓ, ਇੰਨੀ ਗੱਲ ਕਹਿਣ ਤੇ ਜੇਕਰ ਪੂਰੇ ਮੁਲਕ ਦੀਆਂ ਝੰਗਿਆੜਾਂ ਪੈ ਰਹੀਆਂ ਨੇ, ਤਾਂ ਸਮਝ ਲਓ ਕਿ ਆਪਾਂ ਆਪਦੇ ਬੰਦਿਆਂ ਨੂੰ ਮਜ਼ਬੂਤ ਕਰੀਏ,
ਹਰ ਮੁਲਕ ਦੇ ਵਿੱਚ ਹਰ ਥਾਂ ਦੇ ਉੱਤੇ ਇਹ ਨਹੀਂ ਕਿ ਨਫ਼ਰਤ ਜਾਂ ਕਿਸੇ ਕੱਟੜਵਾਦ ਚੋਂ ਸਧਾਰਨ ਤੌਰ ਤੇ ਤਰਜੀਹ ਆਪਦੇ ਬੰਦਿਆਂ ਨੂੰ ਦਿੱਤੀ ਜਾਵੇ, ਆਪਦੇ ਲੋਕਾਂ ਦੇ ਮਸਲੇ ਮਸਾਇਲ ਦੇ ਉੱਤੇ ਆਪਦੇ ਲੋਕਾਂ ਦੇ ਹਿੱਤ ਵਿੱਚ ਖੜਨ ਦੀ ਰੀਤ ਪਾਈ ਜਾਵੇ। ਸਾਰੀ ਦੁਨੀਆ ਕੋਲੇ ਬਹੁਤ ਕੁਛ ਆ ਸਪੋਕਸਮੈਨ ਜਾਂ ਹੋਰ ਜਿਹੜੇ ਇਸ ਵੇਲੇ ਚੀਕ ਚਿੰਗਾੜਾ ਪਾਉਂਦੇ, ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਇੰਡੀਆ ਕੋਲੇ ਜਾਂ ਹਿੰਦੂ ਕੋਲੇ ਜਾਂ ਜਿਨ੍ਹਾਂ ਦੀ ਬੋਲੀ ਤੁਸੀਂ ਬੋਲਦੇ ਹੋ ਉਹਨਾਂ ਕੋਲੇ ਬਥੇਰੇ ਸਾਧਨ ਨੇ, ਸਾਡੇ ਕੋਲ ਤਾਂ ਪਹਿਲਾਂ ਜਿਹੜੇ ਘੱਟ ਸੀ, ਥੋੜੇ ਸੀ, ਤੇ ਜਿਹੜੇ ਅਸੀਂ ਬਣਾਏ ਉਹ ਤੁਸੀਂ ਸਾਡੇ ਉਲਟ ਭੁਗਤਾਈ ਜਾਂਦੇ ਹੋ। ਪਰ ਕੋਈ ਗੱਲ ਨਹੀਂ, ਉਸ ਅਕਾਲ ਪੁਰਖ ਵਾਹਿਗੁਰੂ ਦੀ ਨਜ਼ਰ ਵਿੱਚ ਹਿਸਟਰੀ ਦੇ ਵਿੱਚ ਸਭ ਦਾ ਲੇਖਾ ਹੋ ਜਾਣਾ, ਕੋਈ ਗੱਲ ਲੁਕੀ ਛਿਪੀ ਨਹੀਂ ਰਹਿੰਦੀ ਹੁੰਦੀ, ਹਰ ਗੱਲ ਇਸ ਇਤਿਹਾਸ ਦੇ ਵਿੱਚ ਦਰਜ ਹੋ ਜਾਣੀ ਹੈ ਕਿ ਕਿਹੜਾ ਕਿੱਥੇ ਖੜਾ ਸੀ। ਸੋ ਅੱਜ ਲਈ ਇੱਥੇ ਸਮਾਪਤੀ ਕਰਦੇ ਹਾਂ, ਕੱਲ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਬਦ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।